रत्तर छत्तड़ जी जी ਜਿਹੜਾ ਕਿ ਬਿਲਕੁਲ ਬਾਉਂਡਰੀ ਲਾਈਨ ਤੇ ਪਿੰਡ ਹੈ। बिल्कुल सर ਬਹੁਤ ਵੱਡੀ ਗੱਦੀ, ਤੁਸੀਂ ਉਸ ਗੱਦੀ ਦੀ ਲੜੀ ਦੇ ਵਿੱਚੋਂ बिल्कुल नहीं ਤੇ ਮੈਂ ਚਾਹਾਂਗਾ ਜੀ ਤੁਸੀਂ ਆਪਣੀ ਜ਼ੁਬਾਨੀ ਦੱਸੋ ਰੱਤਰ ਛੱਤੜ ਪਿੰਡ ਦੇ ਬਾਰੇ, ਕੀ ਬਜ਼ੁਰਗਾਂ ਗੱਲਾਂ ਕਰਦੇ ਸਨ ਜਾਂ ਕਿਹੜੀਆਂ ਯਾਦਾਂ ਸਨ ਤੁਹਾਡੇ ਕੋਲ? कि पिंड ਦੇ ਸਾਬਕਾ ਸਾਡਾ ਰੱਤਰ ਛੱਤਰ ਸੀ ਜੀ, ਠੀਕ ਹੈ ਲੇਕਿਨ ਉਹ ਸਾਡੇ ਹੀ ਬਜ਼ੁਰਗਾਂ ਦੇ ਇੱਕ ਮੁਰੀਦ ਸਨ ਜੀ, ਪੀਰ ਬੁੱਢਨ ਸ਼ਾਹ ਸਾਹਿਬ ਦਾ ਨਾਮ ਸੀ। ਜੀ ਔਰ ਉਹ ਮਤਲਬ ਕਿ ਉਹਨਾਂ ਦਾ ਬਹੁਤ ਬੜੀ ਜਾਇਦਾਦ ਸੀ, ਰਕਬੇ ਦੇ ਲਿਹਾਜ਼ ਨਾਲ, ਹਰ ਲਿਹਾਜ਼ ਨਾਲ ਮਤਲਬ ਕਿ ਬਹੁਤ ਬੜੀ ਉਹਨਾਂ ਦੇ ਕੋਲ ਜਾਇਦਾਦ ਮੌਜੂਦ ਸੀ ਜੀ ਔਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਹੈ ਜੀ। ਉਹਨਾਂ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਸੀ ਉਹ ਪੀਰਖਾਨੇ ਨੂੰ ਮੁੰਤਕਿਲ ਕਰ ਦਿੱਤੀ। ਅੱਛਾ ਔਰ ਉਹਨਾਂ ਦਾ ਪਿੰਡ ਚਮਿਆਰੀ ਸੀ, ਕਲਾਨੌਰ ਦੇ ਕਰੀਬ ਸੀ, ਬਲਕਿ ਕਲਾਨੌਰ ਦਾ ਵਾਲਾ ਵੀ ਹਿੱਸਾ ਜਿਹੜਾ ਸੀ ਉੱਥੇ ਵੀ ਉਹਨਾਂ ਦੀ ਜਾਇਦਾਦ ਸੀ ਜੀ। ਠੀਕ ਹੈ ਮੇਰੇ ਸੁਣਨ ਚ ਗੱਲ ਹੈ ਜੀ ਕਿ ਉੱਥੇ ਸਾਡਾ ਮਹਲ ਸੀ। ਮਹਲ ਸੀ ਅੱਛਾ 7 ਏਕੜ ਵਿੱਚ 7 ਏਕੜ ਵਿੱਚ 7-8 ਏਕੜ ਵਿੱਚ 32 ਕਨਾਲ 32 ਕਨਾਲ ਰਕਬਾ ਸੀ। ਹਾਂ, ਜਿੰਨਾਤ ਵੀ ਮਰੀਜ਼ ਸਨ ਜੀ, ਅੱਛਾ ਜਿੰਨਾਤ ਵੀ ਮਰੀਜ਼ ਸਨ। ਜਿੰਨਾਤ ਵੀ ਮਰੀਜ਼ ਸਨ। ਠੀਕ ਹੈ ਠੀਕ ਹੈ ਜੀ। ਜੀ ਜੀ ਔਰ ਸ਼ਨੀਦ ਹੈ ਜਾਂ ਜਿਹੜਾ ਮੇਰੇ ਖਾਨਦਾਨ ਤੇ ਕਿਤਾਬਾਂ ਲਿਖੀਆਂ ਨੇ ਜੀ, ਉਹ ਇਹ ਇਜ਼ਹਾਰ ਕਰਦੀਆਂ ਨੇ ਜੀ ਕਿ ਉਹ ਫਿਰ ਸਾਨੂੰ ਜਿੰਨਾਂ ਨੇ ਬਣਾ ਕੇ ਦਿੱਤਾ ਸੀ ਜੀ। ਅੱਛਾ ਠੀਕ ਹੈ ਜੀ। ਚੜ੍ਹਦਾ ਪੰਜਾਬ ਔਰ ਲਹਿੰਦਾ ਪੰਜਾਬ ਇਹਨਾਂ ਜੀ, ਅੱਛਾ ਇਹਦੇ ਚ ਮੁਸਲਮਾਨੀਅਤ ਜਿਹੜੀ ਆਈ ਸੀ ਉਦੋਂ, ਹਾਂ ਉਹ ਸਾਡੇ ਬਜ਼ੁਰਗਾਂ ਦੀ ਵਜ੍ਹਾ ਨਾਲ ਆਈ ਸੀ ਜੀ। ਅੱਛਾ ਠੀਕ ਹੈ ਵਾਹ ਜੀ। ਜੀ ਵਾਹ। ਤੇ ਇਸਤਜ਼ਾਰ ਹੁੰਦਾ ਨਹੀਂ ਜੀ ਕਿ ਫਿਰ ਉਹ ਮਤਲਬ ਕਿ ਕੋਈ ਜਾਂ ਮਹੱਲਾ ਜਾਂ ਪਿੰਡ ਨਹੀਂ ਸੀ, ਬਲਕਿ ਇਲਾਕਿਆਂ ਦੇ ਹਿਸਾਬ ਨਾਲ ਬਜ਼ੁਰਗਾਂ ਨਾਲ ਵਾਬਸਤਗੀ ਸੀ। ਉਹਨਾਂ ਘੋੜਿਆਂ ਦੀ ਖਿਦਮਤ ਕਰਦੇ ਰਹੇ ਨੇ ਪੀਰ ਬੁੱਢਨ ਸ਼ਾਹ ਸਾਹਿਬ ਜਿਹੜੇ, ਔਰ ਉਹਨਾਂ ਦੀ ਲਿੱਦ ਔਰ ਪਿਸ਼ਾਬ ਆਪਣੇ ਸਿਰ ਤੇ ਚੁੱਕ ਕੇ ਦਰਿਆ ਰਾਵੀ ਜਾਣ ਕੇ ਉਹ ਦਰਿਆ ਬੁਰਦ ਕਰਦੇ ਸਨ ਕਿ ਮੇਰੇ ਪੀਰਖਾਨੇ ਦੀ ਕਿਸੇ ਘੋੜੀ ਜਾਂ ਘੋੜੇ ਦੀ ਪਿਸ਼ਾਬ ਤੇ ਵੀ ਕਿਸੇ ਦਾ ਪਾਉ ਨਾ ਆਵੇ। ਓਹੋ ਇੱਕ ਹੀ ਨਹੀਂ ਕਿਤਾਬ, ਮੇਰੇ ਖਾਨਦਾਨ ਤੇ ਕਾਫੀ ਕਿਤਾਬਾਂ ਲਿਖੀਆਂ ਨੇ ਜੀ। ਅੱਛਾ ਠੀਕ ਹੈ, ਲੇਕਿਨ ਇਹਦੇ ਵਿੱਚ ਮੇਰਾ ਪੂਰੀ ਹਿਸਟਰੀ ਹੈ ਜੀ ਮੇਰੇ ਖਾਨਦਾਨ ਦੀ। ਮੇਰੇ ਅਬਾਜਦਾਦ ਦਾ ਪੂਰਾ ਸ਼ਜਰਾ ਨਸਬ ਫੀਡ ਹੈ ਜਿਹਦੇ ਵਿੱਚ। ਅੱਛਾ ਜੀ। ਤੇ ਉਸ ਤਰ੍ਹਾਂ ਮੇਰੇ ਖਾਨਦਾਨ ਤੇ ਬਹੁਤ ਜ਼ਿਆਦਾ ਕਿਤਾਬਾਂ ਜ਼ਿਕਰ ਮੁਬਾਰਕ ਜੀ ਇਸ ਕਿਤਾਬ ਦਾ ਟਾਈਟਲ ਹੈ ਤੇ ਜਿਲਦ ਅਵਲ ਹੈ ਜੀ। ਸਾਡੇ ਖਾਨਦਾਨ ਦੇ 36 ਲੋਕ ਅੱਛਾ ਦਰਿਆਏ ਰਾਵੀ ਤੇ ਸ਼ਹੀਦ ਹੋਏ ਸਨ ਜੀ। ਦਰਿਆ ਰਾਵੀ ਦੇ ਕੰਢੇ ਤੇ ਦਰਿਆਏ ਰਾਵੀ ਦੇ ਕੰਢੇ 36 ਜੀ। 36 ਜੀ। ਅੱਛਾ ਹਾਂਜੀ, ਜਿਨ੍ਹਾਂ ਵਿੱਚ ਮਰਦ ਔਰਤਾਂ। ਜਿਨ੍ਹਾਂ ਵਿੱਚ ਮਰਦ ਔਰਤਾਂ ਔਰ ਬੱਚੇ ਸ਼ਾਮਲ ਸਨ ਜੀ। ਠੀਕ ਹੈ ਜੀ। ਜਾਂ ਇੰਨੇ ਖਿਦਮਤ ਗੁਜ਼ਾਰ ਸਨ ਜੀ ਉੱਥੇ ਕਿ ਜਿਹੜਾ ਸੀ ਨਾ ਜੀ ਇਹ ਜਾਨਵਰ ਕੋਈ 5-4 ਮਣ ਦਾ ਕੱਟਾ ਜਾਂ ਕੋਈ ਬੱਚਾ ਜੀ, ਉਹਦਾ ਸੁਣਿਆ ਇੱਕ ਡੰਗ ਹੁੰਦਾ ਰਿਹਾ। ਇੰਨੀ ਮਖਲੂਕ ਸੀ ਮਤਲਬ ਸਾਡੀ ਉੱਥੇ ਖਿਦਮਤ ਕਰਨ ਵਾਲੀ, ਔਰ ਅਸੀਂ ਘਰ ਦੇ ਲੋਕ ਵੀ 150-200 ਫਰਦ ਸਾਂ ਜੀ। 5-6 ਭਰਾਵਾਂ ਦੀ ਔਲਾਦ ਸੀ। ਚੀਮਾ ਬਰਾਦਰ ਲੋਕ ਨੇ ਜੀ, ਸਿੱਖ ਬਰਾਦਰੀਆਂ ਤਰਲੇ ਤੋਂ ਉਹਨਾਂ ਦਾ, ਔਰ ਉਹ ਉੱਥੇ ਸੇਵਾ ਕਰ ਰਹੇ ਨੇ ਸਾਡੇ ਮਜ਼ਾਰ ਦੀ ਰੱਤਰ ਛੱਤਰ ਵਾਲੇ ਤੋਂ। ਔਰ ਉਹ ਸੁਣਿਆ ਜੀ ਕਿ ਉਹ ਸੇਵਾ ਦੀ ਵਜ੍ਹਾ ਨਾਲ ਹੀ ਬਲਕਿ ਇਹ ਜਿਹੜੀ ਫਿਲਮ ਜਿਹੜੀ ਉਹਨੇ ਚਾੜੀ ਹੈ ਗੁਲਚਰਨ ਸਿੰਘ ਚੀਮਾ ਨੇ ਜਿਹੜੀ ਚਾੜੀ ਹੈ, ਉਹਦੇ ਚ ਵਾਧਿਆ ਦੱਸ ਰਿਹਾ ਕਿ ਉਸ ਦਰਬਾਰ ਦੀ ਸੇਵਾ ਦੀ ਵਜ੍ਹਾ ਤੋਂ ਉਹ ਚੀਮਾ ਬਰਾਦਰ ਨੇ ਜਿਹੜੇ ਉਹ ਬੜੇ ਅਰੋਹਿਤ ਨੇ ਅਸਲੇ ਉੱਥੇ ਜਿਹੜੇ ਸਵੇਰ ਦੇ ਟਾਈਮ ਜਿਹੜੇ ਝਾੜੂ ਕਸ਼ ਬੀਬੀ ਨੇ ਜੀ, ਉਹਨਾਂ ਦਾ ਨਾਂ ਜੀ ਮਾਤਾ ਜੀ ਪ੍ਰੀਤਮ ਕੌਰ। ਹਾਂ, ਜਿਨ੍ਹਾਂ ਦਿਨਾਂ ਵਿੱਚ ਰੰਧਾਵਾ ਸਾਹਿਬ ਗਏ ਹੋ ਜੀ। ਹਾਂ, ਮਾਤਾ ਜੀ ਪ੍ਰੀਤਮ ਕੌਰ ਜਿਹੜੇ ਨੇ ਜੀ ਉਹ ਸਵੇਰ ਦੇ ਟਾਈਮ ਦਰਬਾਰ ਸ਼ਰੀਫ ਨੂੰ ਸਵੇਰ ਦੇ ਟਾਈਮ ਉਹਨਾਂ ਦੀ ਡਿਊਟੀ ਹੈ ਜੀ, ਉਹ ਝਾੜੂ ਦਿੰਦੇ ਨੇ, ਦਰਬਾਰ ਸ਼ਰੀਫ ਦੀ ਸਫਾਈ ਕਰਦੇ ਨੇ ਔਰ ਦੀਆ ਜਲਾਉਂਦੇ ਨੇ ਰੋਜ਼ਾਨਾ ਉੱਥੇ ਦਰਬਾਰ ਦੇ ਅੰਦਰ। ਹਾਂ, ਚੰਦ ਪੀਰ ਸਾਹਿਬ ਸਾਡੇ ਬਚਪਨ ਦੇ ਦੋਸਤ ਨੇ, ਸਾਡੇ ਭਾਈ ਨੇ। ਠੀਕ ਹੈ। ਤੇ ਸਖੀ ਖਾਨਦਾਨ ਨੇ। ਅੱਜ ਵੀ ਮੈਂ ਆਪਣੇ ਇਲਾਕੇ 'ਚ ਆਪਣੇ ਦੋਸਤਾਂ 'ਚ ਐਡਾ ਸਖੀ ਬੰਦਾ ਨਹੀਂ ਵੇਖਿਆ ਕਿ ਬਹੁਤ ਮੁਹੱਬਤਾਂ ਵਾਲਾ, ਬਹੁਤ ਹੀ ਸਖੀ। ਦੂਸਰਾ ਅਜ਼ੀਮ ਤੇ ਨਵਾਬ ਖਾਨਦਾਨ ਹੀ ਪਿੱਛੇ। ਤੇ ਵੇਖੋ ਨਾ ਨਵਾਬ ਜਿਹੜੇ ਦੇਣ ਵੇਖੇ ਨੇ ਵੱਡਿਆਂ ਦੇ, ਅੱਜ ਵੀ ਉਹ ਹੀ ਚੱਲ ਰਹੇ ਨੇ। ਮੈਂ ਗਰੀਬ ਲੋਕਾਂ ਤੇ ਸ਼ਫਕਤ ਦਾ ਹੱਥ ਰੱਖਣ ਵਾਲੇ ਤੇ ਅਜ਼ੀਮ। अस्सलामुअलैकुम, सत श्री अकाल, प्रणाम ਦੋਸਤੋ। ਮੈਂ ਤੁਹਾਡਾ ਆਪਣਾ ਬਿੱਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਪੰਜ ਗਰਾਈ ਬਾਜਵਾ ਦੇ ਵਿੱਚ, ਤਹਿਸੀਲ ਪਸਰੂਰ ਤੇ ਡਿਸਟ੍ਰਿਕਟ ਸਿਆਲਕੋਟ ਦਾ ਆਖਰੀ ਪਿੰਡ। ਇਹਦੇ ਤੋਂ ਬਾਅਦ ਡਿਸਟ੍ਰਿਕਟ ਨਾਰਵਾਲ ਦੇ ਪਿੰਡ ਸ਼ੁਰੂ ਹੋ ਜਾਂਦੇ ਨੇ।
ਤੇ ਅੱਜ ਅਸੀਂ ਜੀ ਜਿਨ੍ਹਾਂ ਹਸਤੀਆਂ ਦਾ ਇੰਟਰਵਿਊ ਕਰਨ ਆਏ ਆ ਪੰਜਗਰਾਈ ਬਾਜਵਾ ਦੇ ਵਿੱਚ, ਇਹਨਾਂ ਦਾ ਤਲਕ ਬਹੁਤ ਹੀ ਵੱਡੀ ਗੱਦੀ ਰਤਰ ਛਤਰ ਦਰਗਾਹ ਸ਼ਰੀਫ ਦੇ ਨਾਲ ਮੁੰਸਲਿਕ ਹੈ। ਜਨਾਬੇ ਕਿਬਲਾ ਸੈयद ਇਮਾਮ ਅਲੀ ਸ਼ਾਹ ਸਾਹਿਬ ਰਹਿਮਤੁल्लाह अलैह ਉਸ ਲੜੀ ਦੇ ਵਿੱਚੋਂ ਜਨਾਬੇ ਕਿਬਲਾ ਸੈयद ਇਬਰਾਹੀਮ ਸ਼ਾਹ ਸਾਹਿਬ ਅਲ ਮਰੂਫ ਚੰਨ ਪੀਰ ਸਰਕਾਰ ਦੇ ਨਾਂ ਤੇ ਜਾਣੇ ਜਾਂਦੇ ਨੇ ਜੀ। ਉਹਨਾਂ ਦੀ ਅੱਜ ਅਸੀਂ ਗੱਲਬਾਤ ਰਿਕਾਰਡ ਕਰਨ ਆਏ ਆ। ਰਤਰ ਛਤਰ ਦਰਗਾਹ ਸ਼ਰੀਫ ਕਿਸੇ ਤਾਰੀਫ ਦੀ ਮੁਹਤਾਜ ਨਹੀਂ, ਇੱਕ ਬਹੁਤ ਵੱਡਾ ਸਿਲਸਿਲਾ ਨਕਸ਼ਬੰਦੀਆ ਸਿਲਸਿਲੇ ਨਾਲ ਇਹਨਾਂ ਬਜ਼ੁਰਗਾਂ ਦਾ ਤਲਕ। ਇਹਨਾਂ ਦੀ ਇੱਕ ਲੜੀ ਮਿਲਦੀ ਹੈ ਜੀ ਕਲਾਨੌਰ। ਰਤਰ ਛਤਰ ਪੀਰਾਂ ਦੇ ਜਿਹੜੇ ਸਫੇ ਅਵਲ ਦੇ ਜਿਹੜੇ ਮੁਰੀਦ ਸਨ, ਖਲੀਫਾ ਅਵਲ ਤੁਸੀਂ ਕਹਿ ਲਓ, ਜਨਾਬੇ ਕਿਬਲਾ ਬਾਬਾ ਜੀ ਸੈयद ਬੁੱਢਨ ਸ਼ਾਹ ਸਰਕਾਰ, ਉਹਨਾਂ ਦਾ ਜਿਹੜਾ ਮਜ਼ਾਰ ਹੈ ਉਹ ਕਲਾਨੌਰ ਦੇ ਵਿੱਚ ਹੈ। ਕਲਾਨੌਰ ਤੇ ਰਤਰ ਛਤਰ ਦੀਆਂ ਜਿਹੜੀਆਂ ਗੱਲਾਂ ਨੇ ਸੀ ਬਾਬਾ ਜੀ ਚੰਨ ਪੀਰ ਸਰਕਾਰ ਨਾਲ ਅਸੀਂ ਕਰਾਂਗੇ, ਉਹਨਾਂ ਤੋਂ ਪੁੱਛਾਂਗੇ। ਪਿੱਛੇ ਜੀ ਸਾਨੂੰ ਰਤਰ ਛਤਰ ਦਰਗਾਹ ਸ਼ਰੀਫ ਦੀ ਵੀਡੀਓ ਵੀ ਵੇਖਣ ਨੂੰ ਮਿਲੀ, ਜਿਹੜਾ ਕਿ ਤਕਰੀਬਨ 3 ਮੰਜ਼ਿਲਾ ਦਰਬਾਰ ਸ਼ਰੀਫ ਹੈ ਉੱਥੇ। ਤੇ ਅੱਜ ਵੀ ਸਾਨੂੰ ਜਾਣ ਕੇ ਬੜੀ ਖੁਸ਼ੀ ਹੋਈ ਕਿ ਅੱਜ ਵੀ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ, ਚਾਹੇ ਉਹ ਹਿੰਦੂ ਕਮਿਊਨਿਟੀ ਹੈ, ਬੜੀ ਹੀ ਅਕੀਦਤ ਤੇ ਬੜਾ ਹੀ ਪਿਆਰ ਰੱਖਦੇ ਨੇ ਅੱਲਾ ਦੇ ਦਰਵੇਸ਼ਾਂ ਦੇ ਨਾਲ, ਅੱਲਾ ਦੇ ਫਕੀਰਾਂ ਦੇ ਨਾਲ। ਤੇ ਇਸ ਪੱਖੋਂ ਜੀ ਸਾਡਾ ਉਹਨਾਂ ਨੂੰ ਸਲਾਮ ਹੈ ਜੀ, ਕਿਉਂਕਿ ਫਕੀਰ ਸਭ ਦਾ ਸਾਂਝਾ ਹੈ। ਸੋ ਸਾਨੂੰ ਬਹੁਤ ਖੁਸ਼ੀ ਹੋਈ ਇਹ ਸਾਰਾ ਕੁਝ ਦੇਖ ਕੇ। ਤੇ ਕਾਫੀ ਖੋਜ ਲਗਾ ਰਹੇ ਸਨ ਗੁਲਸ਼ਾਦ ਹੈਦਰ ਸਾਹਿਬ ਇਸ ਬਾਰੇ ਕਿ ਰਤਰ ਛਤਰ ਦੀ ਜਿਹੜੀ ਗੱਦੀ ਹੈ, ਜਿਹੜੇ ਉਹਨਾਂ ਦੇ ਵਾਰਸ ਨੇ, ਉਹ ਸਾਡੇ ਇੱਧਰ ਪਾਕਿਸਤਾਨ ਦੇ ਵਿੱਚ ਕਿੱਥੇ ਕਿੱਥੇ ਆ ਕੇ ਬੈਠੇ ਨੇ। ਇਸ ਵਿੱਚ ਸਾਡੀ ਮਦਦ ਕੀਤੀ ਮਾਸਟਰ ਮੁਹੰਮਦ ਬਸ਼ੀਰ ਸਾਹਿਬ ਨੇ ਫਰਾਮ ਦੋਲਵਾਲੀ। ਉਹਨਾਂ ਦੀ ਵਜ੍ਹਾ ਤੋਂ ਕਰਕੇ ਅਸੀਂ ਅੱਜ ਜਨਾਬੇ ਕਿਬਲਾ ਚੰਨ ਪੀਰ ਸਰਕਾਰ ਜੀ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ ਤੇ ਉਹਨਾਂ ਤੋਂ ਅਸੀਂ ਗੱਲਬਾਤ ਕਰਨੇ ਆ। ਤੇ ਬਾਕੀ ਮੈਂ ਤੁਹਾਨੂੰ ਇਸ ਵੇਲੇ ਪੰਜਗਰਾਈ ਬਾਜਵਾ ਦਾ ਵਿਊ ਦਿਖਾ ਰਹੇ ਹਾਂ ਤੇ ਇਹਦੇ ਜਿਹੜੇ ਗਿਰਦੋ ਨਵਾਹ ਦੇ ਪਿੰਡ ਨੇ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ। ਬਾਕੀ ਦੀਆਂ ਗੱਲਾਂ ਬਾਤਾਂ ਜੀ ਅਸੀਂ ਪੀਰ ਸਾਹਿਬ ਨਾਲ ਕਰਨੇ ਆ ਤੇ ਉਹਨਾਂ ਤੋਂ ਪੁੱਛਣੇ ਆ ਕੀ ਕੋਈ ਹਿਸਟਰੀ ਹੈ ਰਤਰ ਛਤਰ। ਬਹੁਤ ਸ਼ੁਕਰੀਆ ਜੀ। ਸ਼ਾਹ ਜੀ ਉਹਨਾਂ ਸਰਦਾਰ ਸਾਹਿਬ ਦਾ ਵੀ ਜ਼ਰੂਰ ਜ਼ਿਕਰ ਕਰੋ ਜਿਹੜੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ। ਉਹਨਾਂ ਦਾ ਘਰ ਕਿੱਥੇ ਕਰਕੇ ਸੀ? ਅਗਰ ਉਹਨਾਂ ਦਾ ਘਰ ਹੈ ਸਾਹਮਣੇ ਜਿੱਥੇ ਇਹ ਚੰਦਾ ਨਹੀਂ ਜੀ ਬਲੈਕ ਕਲਰ ਦਾ ਲੱਗਿਆ ਆਪਣਾ, ਠੀਕ ਇਹ ਹੈ। ਉਹਨਾਂ ਦਾ ਸਾਬਕਾ ਘਰ ਸੀ। ਇਹ ਛੋਟਾ ਚਲੋ ਛੋਟਾ ਜਾਂ ਬੜਾ ਉਹ ਅੱਛਾ, ਕੋਠੀ ਇੱਕ ਦਾ ਹੀ। ਕਰੋ ਦੀ ਉਹ ਪਰਾਂ ਨਹੀਂ ਉਹ ਜਿਹੜੇ ਕੰਮ ਅੱਛਾ, ਇਹ ਘਰ ਸੀ। ਕੀ ਨਾਂ ਸੀ ਉਹਨਾਂ ਸਰਦਾਰ ਸਾਹਿਬ ਦਾ? ਇਹਦੇ ਵਾਲਦ ਦਾ ਨਾਮ ਤੇ ਸੀ ਬਾਵਾ ਸਿੰਘ ਅੱਛਾ, ਔਰ ਇਹਦੇ ਆਪਣਾ ਨਾਮ ਉਹਦਾ ਗੁਰਚਰਨ ਸਿੰਘ। ਠੀਕ ਹੈ। ਠੀਕ ਹੈ ਜੀ। ਅੱਜ ਗੁਰਚਰਨ ਸਿੰਘ ਆਪਣੇ ਸਾਡੇ ਸਰਦਾਰ ਸਾਹਿਬ ਸ਼ਾਹ ਜੀ ਹੋਰਾਂ ਨਾਲ ਆਲਰੇਡੀ ਇਹਨਾਂ ਦੀ ਗੱਲਬਾਤ ਹੋ ਰਹੀ ਹੈ। ਵੱਲ ਬਾਬਾ ਸਿੰਘ ਉਹ ਪੰਜਗਰਾਈ ਤੋਂ ਉੱਠ ਕੇ ਬੈਠੇ ਕਲਾਨੌਰ ਚ ਤੇ ਸ਼ਾਹਰੀ ਕਲਾਨੌਰ ਤੋਂ ਉੱਠ ਕੇ ਪੰਜਗਰਾਈ ਵਿੱਚ ਆ ਕੇ ਬੈਠੇ ਤੇ ਇਹ ਘਰ ਸੀ ਜੀ ਸਰਦਾਰ ਗੁਰਚਰਨ ਸਿੰਘ ਬਾਜਵਾ ਤੇ ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਸੀ ਬਾਵਾ ਸਿੰਘ ਬਾਜਵਾ। ਇਹ ਘਰ ਜੀ ਆ ਝੰਡੇ ਵਾਲਾ। ਠੀਕ ਹੋ ਗਿਆ। ਆਓ ਜੀ। अस्सलाम वालेकुम शाह जी। जी वालेकुम अस्सलाम जनाब। शाह जी की हाल है? जी अल्लाह का फजल, अल्लाह का शुक्र, दुआवां ने जनाब दियां। सब तो पहले शाह जी अपना नाम दसो। मेरा नाम इब्राहिम शाह जी, वैसे मैनू चांदपीर तो पुकारा जांदा जी। जी जी, अल मरूफ चांदपीर जी, नाम तुहाडी पहचान। हाँ जी। ठीक है। तुहाडे बुजुर्गां दा नाम? सैयद नूर हुसैन शाह मेरे वालिद सन जी। जी। सैयद मोहम्मद हुसैन शाह साहब मेरे दादा सन। ठीक है। पीर अली मुर्तजा साहब मेरे परदादा सन। जी जी जी, ठीक है। ਇਸ ਵੇਲੇ ਜਿਹੜੇ ਪਿੰਡ 'ਚ ਤੁਸੀਂ ਬੈਠੇ ਹੋ ਉਹਦਾ ਨਾਮ ਦੱਸ ਦਿਓ। ਤੇ ਪੰਜਗਰਾਈ ਪਿੰਡ ਹੈ ਜਨਾਬ। ਜ਼ਿਲ੍ਹਾ ਸਾਡਾ ਸਿਆਲਕੋਟ ਜੀ, ਤਹਿਸੀਲ ਸਾਡੀ ਪਸਰੂਰ ਹੈ। ਤਹਿਸੀਲ ਪਸਰੂਰ। ਜੀ ਜੀ। ਤਹਿਸੀਲ ਪਸਰੂਰ ਦੇ ਆਖਰੀ ਜੀ ਪਿੰਡ ਅਸੀਂ ਬਲਕਿ ਕਹਿ ਸਕਦੇ ਡਿਸਟ੍ਰਿਕਟ ਦਾ ਔਰ ਤਹਿਸੀਲ ਦਾ ਆਖਰੀ ਪਿੰਡ ਹੈ ਜੀ ਪੰਜਗਰਾਈ। ਪੰਜਗਰਾਈ ਬਾਜਵਾ। ਜੀ ਪੰਜਗਰਾਈ ਬਾਜਵਾ। ਠੀਕ ਹੈ। ਤੁਹਾਡੇ ਨਾਲ ਅਸੀਂ ਅੱਜ ਗੱਲ ਕਰਨੀ ਹੈ ਜੀ 1947 ਤੋਂ ਪਹਿਲੇ। ਠੀਕ। ਤੁਹਾਡੇ ਬਜ਼ੁਰਗ ਕਿੱਥੋਂ ਬਿਲੋਂਗ ਕਰਦੇ ਸਨ, ਕਿੱਥੋਂ ਉੱਠ ਕੇ ਸਨ 47 ਵੇਲੇ ਆਏ, ਜਿੱਥੇ ਲੱਖਾਂ ਹਜ਼ਾਰਾਂ ਲੋਕਾਂ ਨੇ ਹਿਜਰਤ ਕੀਤੀ। ਬਿਲਕੁਲ ਉਸੇ ਹੀ ਸਫ਼ ਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਵੀ ਨਾਮ ਹੈ। ਠੀਕ। ਤੇ ਸਾਡੀ ਖੁਸ਼ਕਿਸਮਤੀ ਅੱਜ ਅਸੀਂ ਸਾਨੂੰ ਸੁਣੇ ਰੱਬ ਨੇ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੀ ਗੱਲਬਾਤ ਨੂੰ ਰਿਕਾਰਡ ਕਰਨ ਜਾ ਰਹੇ ਹਾਂ। ਬਿਲਕੁਲ ਸਹੀ। ਮੈਂ ਇੱਕ ਗੱਲ ਹੋਰ ਐਡ ਕਰਦਾ ਚਾਹਾਂ ਕਿ ਰਤਰ ਛਤਰ ਜੀ ਜੀ, ਜਿਹੜਾ ਕਿ ਬਿਲਕੁਲ ਬਾਉਂਡਰੀ ਲਾਈਨ ਤੇ ਪਿੰਡ ਹੈ। ਬਿਲਕੁਲ ਸਹੀ। ਬਹੁਤ ਵੱਡੀ ਗੱਦੀ, ਤੁਸੀਂ ਉਸ ਗੱਦੀ ਦੀ ਲੜੀ ਦੇ ਵਿੱਚੋਂ। ਬਿਲਕੁਲ ਐਵੇਂ। ਤੇ ਮੈਂ ਚਾਹਾਂਗਾ ਜੀ ਤੁਸੀਂ ਆਪਣੀ ਜ਼ੁਬਾਨੀ ਦੱਸੋ ਰਤਰ ਛਤਰ ਪਿੰਡ ਦੇ ਬਾਰੇ, ਕੀ ਬਜ਼ੁਰਗਾਂ ਗੱਲਾਂ ਕਰਦੇ ਸਨ ਜਾਂ ਕਿਹੜੀਆਂ ਯਾਦਾਂ ਸਨ ਤੁਹਾਡੇ ਕੋਲ? ਅਸਲ ਚ ਕਿਵਲਾ ਮੇਰੀ ਤਾਂ ਪੈਦਾਇਸ਼ ਇੱਧਰ ਦੀ ਹੈ। ਜੀ।
ਠੀਕ ਹੈ, ਲੇਕਿਨ ਜਿਹੜੀ ਬਜ਼ੁਰਗਾਂ ਕੋਲੋਂ ਗੱਲ ਸੁਣੀ ਹੈ, ਕੋਈ ਜਿਹੜੀ ਕੁਝ ਜ਼ਿਹਨ 'ਚ ਹੈ, ਉਹ ਜਨਾਬ ਨੂੰ ਅਰਜ਼ ਕਰਨਾ ਜੀ। ਕਿ ਪਿੰਡ ਦੇ ਸਾਬਕਾ ਸਾਡਾ ਰਤਨ ਛੱਤਰ ਸੀ ਜੀ, ਠੀਕ ਹੈ। ਲੇਕਿਨ ਉਹ ਸਾਡੇ ਹੀ ਬਜ਼ੁਰਗਾਂ ਦੇ ਇੱਕ ਮਰੀਦ ਸਨ ਜੀ, ਪੀਰ ਬੁੱਢਨ ਸ਼ਾਹ ਸਾਹਿਬ ਉਹਨਾਂ ਦਾ ਨਾਮ ਸੀ। ਜੀ। ਔਰ ਉਹ ਮਤਲਬ ਕਿ ਉਹਨਾਂ ਦਾ ਬਹੁਤ ਬੜੀ ਜਾਇਦਾਦ ਸੀ, ਰਕਬੇ ਦੇ ਲਿਹਾਜ਼ ਨਾਲ, ਹਰ ਲਿਹਾਜ਼ ਨਾਲ, ਮਤਲਬ ਬਹੁਤ ਬੜੀ ਉਹਨਾਂ ਦੇ ਕੋਲ ਜਾਇਦਾਦ ਮੌਜੂਦ ਸੀ ਜੀ। ਔਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਹੈ ਜੀ। ਉਹਨਾਂ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਸੀ ਉਹ ਪੀਰਖਾਨੇ ਨੂੰ ਮੁੰਤਕਿਲ ਕਰ ਦਿੱਤੀ। ਅੱਛਾ। ਔਰ ਉਹਨਾਂ ਦਾ ਪਿੰਡ ਚਮਿਆਰੀ ਸੀ, ਕਲਾਨੌਰ ਦੇ ਕਰੀਬ ਸੀ, ਬਲਕਿ ਕਲਾਨੌਰ ਦਾ ਵੀ ਹਿੱਸਾ ਜਿਹੜਾ ਸੀ ਉੱਥੇ ਵੀ ਉਹਨਾਂ ਦੀ ਜਾਇਦਾਦ ਸੀ ਜੀ। ਠੀਕ ਹੈ। ਲਿਹਾਜ਼ਾ ਉਹ ਕਲਾਨੌਰ ਸਾਨੂੰ ਫਿਰ ਬਜ਼ੁਰਗਾਂ ਨੇ ਸਾਡੇ ਕਿਸੇ ਵੱਡੇ ਦਾਦਾ ਨੂੰ ਜਾਂ ਪੜਦਾਦਾ ਨੂੰ ਜਾਂ ਉਸ ਤੋਂ ਉਤਲੀ ਉਹਨਾਂ ਨੇ ਫਰਮਾਇਆ ਕਿ ਤੁਸੀਂ ਇੱਕ ਜਣਾ ਯਾਰ ਕਲਾਨੌਰ ਚਲੇ ਜਾਓ। ਲਿਹਾਜ਼ਾ ਫਿਰ ਅਸੀਂ ਕਲਾਨੌਰ ਦੇ ਨਾਮ ਤੋਂ ਰਤਨ ਛੱਤਰ ਤੋਂ ਜਿਹੜੇ ਬਜ਼ੁਰਗ ਗਏ, ਯਾਨੀ ਕਿ ਉਹ ਤੁਹਾਡੇ ਜੱਦੀ ਅਮਜਦ ਸਨ ਜੀ, ਕਲਾਨੌਰ ਵਿੱਚ ਜਿਹੜੇ ਜਾ ਕੇ। ਜੀ ਜੀ ਜੀ। ਤੁਸੀਂ ਥੋੜੀ ਪਹਿਲੇ ਜ਼ਿਕਰ ਕੀਤਾ ਹਜ਼ਰਤ ਸੈयद ਬੁੱਢਨ ਸ਼ਾਹ ਸਾਹਿਬ ਰਹਿਮਤੁल्लाह अलैह ਜੀ, ਉਹਨਾਂ ਦਾ ਤਲਕ ਸੀ, ਉਹ ਮੁਰੀਦ ਸਨ ਉਹ ਮਰੀਦ ਜਿਹੜੇ ਸਨ। ਰਤਨ ਸ਼ਾਹ। ਹਾਂ, ਸੈਯਦਜ਼ਾਦੇ ਸਨ ਜੀ। ਉਹ ਮੁਰੀਦ ਜਿਨ੍ਹਾਂ ਦੇ ਸਨ ਉਹਨਾਂ ਦਾ ਵੀ ਨਾਮ ਦੱਸੋ। ਇਹ ਇਮਾਮ ਅਲੀ ਸ਼ਾਹ ਸਾਹਿਬ ਦੇ ਨਹੀਂ, ਇਮਾਮ ਅਲੀ ਸ਼ਾਹ ਸਾਹਿਬ ਨਹੀਂ, ਬਲਕਿ ਇਹ ਹਾਜੀ ਸ਼ਾਹ ਹੁਸੈਨ ਦੇ। ਅੱਛਾ ਜੀ। ਬਾਬਾ ਜੀ ਬੁੱਢਨ ਸ਼ਾਹ ਜੀ ਜੀ, ਸਰਕਾਰ, ਹਾਜੀ ਸ਼ਾਹ ਹੁਸੈਨ ਦੇ। ਉਹਨਾਂ ਦੇ ਜੀ, ਜੀ। ਉਹਨਾਂ ਦਾ ਨਾਮ ਉਰਫ ਭੋਰੇ ਵਾਲੀ ਸੀ। ਉਰਫ ਭੋਰੇ ਵਾਲੀ ਸਰਕਾਰ। ਭੋਰੇ ਵਾਲੀ ਸਰਕਾਰ। ਜੀ, ਜੀ। ਅੱਛਾ ਅੱਛਾ ਅੱਛਾ। ਹਾਂਜੀ। ਠੀਕ ਹੈ। ਤੇ ਇਹਨਾਂ ਦੀ ਔਲਾਦ ਕੋਈ ਨਹੀਂ ਸੀ ਬਾਬਾ ਜੀ ਬੁੱਢਨ ਸ਼ਾਹ ਹਾਂ, ਦੀ? ਇਹਨਾਂ ਦੀ ਔਲਾਦ। ਤੇ ਜੋ ਵੀ ਇਹਨਾਂ ਦਾ ਜ਼ਮੀਨ ਭਾਂਡਾ ਸੀ ਇਹਨਾਂ ਨੇ ਸਾਰਾ ਨਾਇਤ ਦਰਬਾਰ ਸ਼ਰੀਫ ਦਾ ਨਾਮ ਅਨਾਇਤ ਕਰ ਦਿੱਤਾ। ਹਾਂਜੀ। ਠੀਕ ਹੈ, ਠੀਕ। ਅੱਛਾ, ਤੁਹਾਡੇ ਬਜ਼ੁਰਗ ਫਿਰ ਟੁਰ ਗਏ ਕਲਾਨੌਰ? ਜੀ, ਕਰਾਂਗੇ ਜੀ, ਠੀਕ। ਜਿਹੜੇ ਬਜ਼ੁਰਗ ਗਏ ਕਲਾਨੌਰ ਉਹਨਾਂ ਦਾ ਨਾਂ ਕੀ ਸੀ? ਉਹ ਤੁਹਾਡੇ ਪੜਦਾਦਾ ਸਨ ਜਾਂ ਫਿਰ? ਗਾਲਬਨ ਫਰੀਦੁੱਦੀਨ ਗਾਲਬਨ ਸ਼ਾਇਦ ਉਹਨਾਂ ਦਾ ਨਾਮ ਸੀ। ਅੱਛਾ। ਜਿਹੜੇ ਰਤਨ ਛੱਤਰ ਤੋਂ ਉੱਠ ਕੇ ਕਲਾਨੌਰ ਚਲੇ ਗਏ। ਅੱਛਾ, ਉੱਥੋਂ ਫਿਰ ਜੀ ਇਹ ਸਿਲਸਿਲਾ ਤੁਹਾਡਾ ਉਧਰ ਵੀ ਇੱਕ ਗੱਦੀ ਹੋ ਗਈ, ਇੱਕ ਰਤਨ ਛੱਤਰ ਹੋ ਗਈ। ਜੀ ਜੀ, ਹਾਂਜੀ। ਠੀਕ ਹੈ। ਕੀ ਆਪਣੀ ਜਾਇਦਾਦ ਸੀ ਪਿੱਛੇ? ਘਰ ਬੁਆ ਤੁਹਾਡਾ ਕੀ ਸੀ? ਕਿਉਂਕਿ ਮੈਂ ਸੁਣਿਆ ਕਿਬਲਾ ਹੁਣ ਗੱਲ ਤੇ ਇਸ ਕਰਦੇ ਗੱਦੀ ਦੇ ਬਾਰੇ ਹਾਂ, ਬਹੁਤ ਨਵਾਬ ਖਾਨਦਾਨ ਕੀ ਸੀ ਜਾਂ ਕੀ ਨਹੀਂ। ਨਹੀਂ, ਮੇਰੇ ਸੁਣਨ ਚ ਗੱਲ ਹੈ ਜੀ ਕਿ ਉੱਥੇ ਸਾਡਾ ਮਹੱਲ ਸੀ। ਮਹੱਲ ਸੀ। ਅੱਛਾ। 7 ਏਕੜ ਵਿੱਚ। 7 ਏਕੜ ਵਿੱਚ? 7-8 ਏਕੜ ਵਿੱਚ 32 ਕਨਾਲ ਰਕਬਾ ਸੀ। ਹਾਂਜੀ। ਅੱਛਾ। ਤੇ ਹੁਣ ਇਹ ਵੇਖ ਲਓ ਕਿ ਕਿਹੜੀ, ਅਗਰ ਉੱਥੇ ਮਹੱਲ ਸੀ ਤੇ ਇੱਥੇ ਹੈ ਜੀ। ਮਤਲਬ ਉਲਟ ਹੋ ਗਿਆ, ਪਾਸਾ ਪਲਟ ਪਾਸਾ 47 ਨੇ ਜੀ। ਹਾਂਜੀ ਹਾਂਜੀ। ਅੱਛਾ। ਤੇ ਉਹ ਜਿਹੜਾ ਮਹੱਲ ਸੀ ਉਹ ਕਿੰਨੀ ਦੇਰ 'ਚ ਤਿਆਰ ਹੋਇਆ? ਵੇਖੋ ਗੱਲ ਮਤਲਬ ਤੁਸੀਂ ਕਰ ਤੇ ਦਿੱਤੀ ਜੀ, ਸਾਨੂੰ ਸੋਚ ਤੇ ਮੇਰੇ ਤੇ ਮੁਕੰਮਲ ਨੌਲੇਜ ਨਹੀਂ ਹੈ। ਅੱਛਾ। ਲੇਕਿਨ ਇਹ ਜੀ ਕਿ ਸਾਡੇ ਹੀ ਬਜ਼ੁਰਗਾਂ ਦੇ ਜਿੰਨਾਤ ਵੀ ਮਰੀਜ਼ ਸਨ ਜੀ। ਅੱਛਾ, ਜਿੰਨਾਤ ਵੀ ਮਰੀਜ਼ ਸਨ? ਜਿੰਨਾਤ ਵੀ ਮਰੀਜ਼ ਸਨ। ਠੀਕ ਹੈ। ਠੀਕ ਹੈ ਜੀ। ਜੀ ਜੀ। ਔਰ ਸ਼ਨੀ ਦੇ ਜਾਂ ਜਿਹੜਾ ਮੇਰੇ ਖਾਨਦਾਨ ਤੇ ਕਿਤਾਬਾਂ ਲਿਖੀਆਂ ਨੇ ਜੀ, ਉਹ ਇਹ ਇਜ਼ਾਰ ਕਰਦੀਆਂ ਨੇ ਜੀ ਕਿ ਉਹ ਫਿਰ ਸਾਨੂੰ ਜਿੰਨਾਂ ਨੇ ਬਣਾ ਕੇ ਦਿੱਤਾ ਸੀ ਜੀ। ਅੱਛਾ। ਠੀਕ ਹੈ ਜੀ। ਔਰ ਪਤਾ ਨਹੀਂ ਕਿੰਨੇ ਅਰਸੇ 'ਚ ਬਣਿਆ ਹੋਵੇਗਾ ਜਾਂ ਕਿੰਨੇ 'ਚ ਨਹੀਂ। ਔਰ ਮੇਰਾ ਕੋਈ ਡਬਲ ਟ੍ਰਿਪਲ ਸਟੋਰੀ ਸੀ ਜਿਹੜਾ ਮਹੱਲ ਸੀ ਸਾਡਾ 8 ਏਕੜ ਵਿੱਚ। ਅੱਛਾ ਜੀ। ਜੀ। ਠੀਕ। ਉਹ ਮਹੱਲ ਤੁਹਾਨੂੰ ਬਾਅਦ 'ਚ ਵੇਖਣ ਨੂੰ ਮਿਲਿਆ? ਜੀ ਨਹੀਂ। ਅੱਛਾ। ਨਹੀਂ, ਮੈਂ ਇੰਡੀਆ ਨਹੀਂ ਜਾ ਸਕਿਆ ਜੀ। ਜੀ ਜੀ। ਤੇ ਬਜ਼ੁਰਗਾਂ 'ਚੋਂ? ਬਜ਼ੁਰਗ ਚੂੰਕਿ ਮੇਰੇ ਜਿਸਲੇ ਉਧਰੋਂ ਆਏ ਨੇ ਜੀ ਹਿੰਦੁਸਤਾਨ ਵਿੱਚੋਂ ਮਾਈਗ੍ਰੇਸ਼ਨ ਕਰਕੇ, ਤੇ ਉਸਲੇ ਮੁੜ ਕੇ ਮੇਰੇ ਖਿਆਲ ਇੱਕ ਅੱਧੀ ਵਾਰ ਉਹ ਗਏ ਨੇ, ਲੇਕਿਨ ਮੇਰੀ ਪੈਦਾਇਸ਼ ਤੋਂ ਪਹਿਲੇ ਮੇਰੀ 57-58 ਦੀ ਪੈਦਾਇਸ਼ ਹੈ ਸਾਰੀ ਜੀ। ਹਾਂਜੀ। ਤੇ ਇਹ ਕਿੱਸਾ 47 ਦਾ। ਬਹਰਹਾਲ ਜੋ ਕਿਤਾਬਾਂ ਲਿਖ ਰਹੀਆਂ ਨੇ ਜਾਂ ਜੋ ਬਜ਼ੁਰਗਾਂ ਕੋਲੋਂ ਥੋੜਾ ਬਹੁਤਾ ਸੁਣਿਆ ਜੀ, ਉਹ ਤੇ ਇਹ ਹੀ ਹੈ ਕਿ ਸਾਡਾ ਉੱਥੇ ਮਹੱਲ ਸੀ ਜੀ। 47 ਤੋਂ ਜਿਹੜੇ ਉੱਠ ਕੇ ਆਏ ਤੁਹਾਡੇ ਬਜ਼ੁਰਗ, ਉਹਨਾਂ ਵਿੱਚ ਤੁਹਾਡੇ ਦਾਦਾ ਜਾਨ ਹੈ ਸਨ? ਜੀ ਨਹੀਂ। ਮਤਲਬ ਤੁਹਾਡੇ ਫਾਦਰ ਸਾਹਿਬ ਵੀ ਆਏ? ਮੇਰੇ ਵਾਲਦ। ਠੀਕ ਹੈ। ਵੱਡਿਆਂ ਬਜ਼ੁਰਗਾਂ 'ਚ ਕੋਈ ਨਹੀਂ? ਹਾਂ। ਤੁਹਾਡੇ ਫਾਦਰ ਤੱਕ ਹੀ? ਹਾਂ ਜੀ, ਮੇਰੇ ਦਾਦਾ ਜਿਹੜੇ ਨੇ ਜੀ ਉਹਨਾਂ ਦਾ ਮਜ਼ਾਰ ਸ਼ਰੀਫ ਕਲਾਨੌਰ ਹੈ ਜੀ। ਠੀਕ ਹੈ। ਜਿਹੜੇ ਮੁਰੀਦ ਸਨ, ਅਗਰ ਮੈਂ ਤੁਹਾਨੂੰ ਗੱਲ ਕਰਾਂ ਕਿ ਸਾਡੇ ਕੋਈ ਵੀ ਇੱਕ ਹੀ ਖਿੱਤਾ ਸੀ, ਵਿੱਚ ਲਾਈਨ ਤੇ ਹੈ ਕੋਈ ਨਹੀਂ ਸੀ, ਮੁਰੀਦ ਕਿੱਥੋਂ ਤੱਕ ਫੈਲੇ? ਫਿਰ ਗੱਲ ਉਹੀ ਜੀ ਸੁਣੀ ਸੁਣਾਈ ਜਾਂ ਕਿਤਾਬਾਂ ਜਿਹੜੀਆਂ ਦੱਸ ਰਹੀਆਂ ਨੇ ਕਿ ਜਿਹੜਾ ਚੜ੍ਹਦਾ ਪੰਜਾਬ ਔਰ ਲਹਿੰਦਾ ਪੰਜਾਬ ਹੈ ਨਾ ਜੀ। ਅੱਛਾ। ਇਹਦੇ 'ਚ ਮੁਸਲਮਾਨੀਅਤ ਜਿਹੜੀ ਆਈ ਸੀ ਉਦੋਂ, ਹਾਂ, ਉਹ ਸਾਡੇ ਬਜ਼ੁਰਗਾਂ ਦੀ ਵਜ੍ਹਾ ਨਾਲ ਆਈ ਜੀ। ਅੱਛਾ। ਠੀਕ ਹੈ ਜੀ। ਇਸਤਜ਼ਾਰ ਹੁੰਦਾ ਨਹੀਂ ਕਿ ਫਿਰ ਉਹ ਮਤਲਬ ਕਿ ਕੋਈ ਮਹੱਲਾ ਜਾਂ ਪਿੰਡ ਨਹੀਂ ਸੀ, ਬਲਕਿ ਇਲਾਕਿਆਂ ਦੇ ਹਿਸਾਬ ਨਾਲ ਬਜ਼ੁਰਗਾਂ ਨਾਲ ਵਬਸਤਗੀ ਸੀ ਮਰੀਦਾਂ ਦੀ। ਠੀਕ ਜੀ। ਠੀਕ। ਤੇ ਉਹਨਾਂ ਦਾ ਉਰਸ ਮੁਬਾਰਕ ਸੀ ਜਿਹੜਾ ਜੀ, ਉੱਥੇ ਹੁੰਦਾ ਰਿਹਾ ਜੀ। ਅੱਛਾ। ਤੁਹਾਡੇ ਆਉਣ ਦੇ ਬਾਅਦ ਚ ਵੀ? ਬਾਅਦ ਚ, ਬਲਕਿ ਹੁਣ ਵੀ ਹੁੰਦਾ ਜੀ। ਵਾਹ ਜੀ ਵਾਹ। ਹਾਂਜੀ। ਮਤਲਬ ਸਿੱਖ ਲੋਕ, ਹਿੰਦੂ ਲੋਕ ਪੂਰੀ ਅਕੀਦਤ ਰੱਖਦੇ ਨੇ? ਪੂਰੀ ਅਕੀਦਤ ਨਾਲ ਉਹ ਤਿਉਹਾਰ ਮਨਾਉਂਦੇ ਨੇ ਜੀ।
ਅੱਛਾ ਅੱਛਾ ਯਾਨੀ ਕਿ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਨਹੀਂ ਕੋਈ ਨਹੀਂ ਇਹ ਅੱਜ ਵੀ ਉਹਨਾਂ ਦੇ ਨਾਂ ਤੇ ਉੱਥੇ ਮਤਲਬ ਕਿ ਕੁਆਲੀਆਂ ਹੋ ਰਹੀਆਂ ਨੇ ਬਿਲਕੁਲ ਹੋ ਮਹਿਫਿਲੇ ਰਿਹਾ। ਸਮਾਂ ਬਿਲਕੁਲ ਸਭ ਕੁਝ ਹੋ ਰਿਹਾ ਜੀ। ਅੱਛਾ ਅੱਛਾ ਜੀ ਆਪਣਾ ਫਾਦਰ ਸਾਹਿਬ ਨਾਲ ਤੁਸੀਂ ਕਿੰਨਾ ਕੁ ਟਾਈਮ ਸਪੈਂਡ ਕੀਤਾ ਆਪਣਾ ਆਪਣੇ ਬਜ਼ੁਰਗਾਂ ਦੇ ਨਾਲ ਇਕੱਠਾ ਮੇਰੀ 58 ਦੀ ਜਨਾਬ ਪੈਦਾਇਸ਼ ਹੈ ਅੱਛਾ ਤੇ 60 ਚ ਮੇਰੇ ਵਾਲਦ ਫੌਤ ਹੋ ਗਏ, ਸਿਰਫ ਸਾਲ ਡੇਢ ਸਾਲ ਸੀ ਪਰ ਮੈਂ ਆਪਣੇ ਵਾਲਦ ਨਹੀਂ ਦੇਖੇ ਜੀ। ਇੱਕ ਕਿਤਾਬ ਤੁਸੀਂ ਸਾਨੂੰ ਦਿਖਾਈ ਆਊਟ ਆਫ ਦੀ ਰਿਕਾਰਡਿੰਗ ਜੀ ਜੀ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਸਾਡਾ ਸਾਰਾ ਜਿਹੜਾ ਸਜਰਾ ਵੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਕਿਤਾਬ ਨਾਲ ਸਾਡੀ ਕੈਮਰੇ ਦੀ ਅੱਖ ਅੱਗੇ ਕਰੋ ਠੀਕ ਹਾਂਜੀ ਉਹ ਥੋੜੀ ਉੱਪਰ ਕਰਿਓ ਅੱਛਾ ਇਹ ਕਿਤਾਬ ਲਿਖੀ ਹੈ ਤੁਹਾਡੇ ਬਜ਼ੁਰਗਾਂ ਨੇ ਤੁਹਾਡੀ ਗੱਦੀ ਦੇ ਨਾਂ ਤੇ ਜੀ ਜੀ ਹਨਾ ਜੀ ਇਹਦੇ ਵਿੱਚ ਸਾਰਾ ਕੁਝ ਮਤਲਬ ਕਿ ਲਿਖਿਆ ਹੈ ਜੀ ਇੱਕ ਹੀ ਨਹੀਂ ਕਿਤਾਬ ਮੇਰੇ ਖਾਨਦਾਨ ਤੇ ਕਾਫੀ ਕਿਤਾਬਾਂ ਲਿਖੀਆਂ ਨੇ ਜੀ। ਅੱਛਾ ਠੀਕ ਹੈ, ਲੇਕਿਨ ਇਹਦੇ ਵਿੱਚ ਮੇਰਾ ਪੂਰੀ ਹਿਸਟਰੀ ਹੈ ਜੀ ਮੇਰੇ ਖਾਨਦਾਨ ਦੀ। ਹਾਂ ਮੇਰੇ ਆਬਾਜ਼ਾਦ ਦਾ ਪੂਰਾ ਸ਼ਜਰਾ ਨਸਬ ਫੀਡ ਹੈ ਜਿਹਦੇ ਵਿੱਚ, ਅੱਛਾ ਜੀ ਤੇ ਉਸ ਤਰ੍ਹਾਂ ਮੇਰੇ ਖਾਨਦਾਨ ਤੇ ਬਹੁਤ ਜ਼ਿਆਦਾ ਕਿਤਾਬਾਂ ਜ਼ਿਕਰ ਮੁਬਾਰਕ ਜੀ ਇਸ ਕਿਤਾਬ ਦਾ ਟਾਈਟਲ ਹੈ ਤੇ ਜਿਲਦ ਅਵਲ ਹੈ ਜੀ ਤੇ ਜਿਲਦ ਦੋਮ ਵੀ ਆ ਗਈ ਹੈ ਜਾਂ ਜਿਲਦ ਅਵਲ ਜੀ ਹੈ ਜੀ ਦੋਵੇਂ ਦੋਮ ਵੀ ਹੈ ਜੀ ਅੱਛਾ ਜੀ ਤੇ ਇਹ ਜਿਹੜੀ ਰੋਜ਼ਾ ਮੁਬਾਰਕ ਦੀ ਤਸਵੀਰ ਬਣੀ ਹੈ ਜੀ ਇਹ ਕਿਹੜੀ ਜਗ੍ਹਾ ਜੀ ਇਹ ਰਤਨ ਛੱਤਰ ਮਕਾਨ ਸ਼ਰੀਫ ਹੈ ਜੀ ਔਰ ਇਹ ਮੇਰੇ ਬਜ਼ੁਰਗਾਂ ਦਾ ਹੀ ਮਜ਼ਾਰ ਹੈ ਜੀ। ਇਮਾਮ ਅਲੀ ਸ਼ਾਹ ਸਾਹਿਬ ਦੇ ਇਸ ਮਜ਼ਾਰ 'ਚ ਆਰਾਮ ਫਰਮਾ ਰਹੇ ਆਰਾਮ ਫਰਮਾ ਰਹੇ। ਠੀਕ ਹੈ ਜੀ, ਠੀਕ ਹੈ ਠੀਕ ਜੀ ਇਹ ਕਿਤਾਬ ਹੈ ਇਹ ਆਪਣਾ ਸਿਲਸਿਲਾ ਕਿਹੜਾ ਸ਼ਾਹ ਜੀ ਆਪਣਾ ਸਾਡਾ ਸਿਲਸਿਲਾ ਨਕਸ਼ਬੰਦੀ ਹੈ ਜੀ। ਨਕਸ਼ਬੰਦੀਆ ਸਿਲਸਿਲਾ ਤਲਕ ਤੁਹਾਡਾ ਅੱਛਾ ਸ਼ਾਹ ਜੀ ਤੁਸੀਂ ਦੱਸਿਆ ਕਿ 2 ਸਾਲ ਸਿਰਫ ਤੁਹਾਡੇ ਬਜ਼ੁਰਗ ਹਯਾਤ ਰਹੇ ਤੁਹਾਡੀ ਪੈਦਾਇਸ਼ ਤੋਂ ਬਾਅਦ ਮਤਲਬ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਮਿਲਿਆ ਉਹਨਾਂ ਜੀ ਨਾਲ ਮੈਂ ਨਹੀਂ ਮੈਨੂੰ ਨਹੀਂ ਗੱਲਾਂ ਬਾਤਾਂ ਹਾਂ ਜੀ। ਬਾਕੀ ਜਿਹੜੇ ਤੁਹਾਡੇ ਸਨ ਅਜ਼ੀਜ਼ੋ ਘਰ ਜਿਹੜੇ ਕੁਝ ਘਰ ਰਤਨ ਛੱਤੜ ਵਿੱਚ ਵੀ ਰਹਿ ਗਏ ਤੁਸੀਂ ਤੁਹਾਡਾ ਤਾਂ ਘਰ ਟੁਰ ਗਿਆ ਨਾ ਕਲਾਨੌਰ ਤੁਹਾਡੇ ਬਜ਼ੁਰਗ ਜਿਹੜੇ ਜੱਦੀ ਅਮਜਦ ਸਨ ਜੀ 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 ਠੀਕ ਹੈ ਤੇ ਪਿੱਛੇ ਹੈ ਸੀ ਉਹਨਾਂ ਨਾਲ ਵੀ ਮਤਲਬ ਕਿ ਵਬਸਤਾ ਉਹਨਾਂ ਨਾਲ ਆਣਾ ਜਾਣਾ ਬਸ ਇੱਕ ਖਾਨਦਾਨ ਸੀ ਜਨਾਬ। ਹਾਂ ਹਾਂ ਠੀਕ ਹੈ ਜੀ ਬਸ ਇਹ ਤੇ ਫਿਰ ਰਹਿੰਦੀ ਹੈ ਨਾ ਖਾਨਦਾਨ ਵਾਲੀ ਲੋਕਾਂ ਨਾਲ। ਸਹੀ ਹੈ, ਸਹੀ ਹੈ। ਯਾਨੀ ਕਿ ਬੁੱਢਨ ਸ਼ਾਹ ਸਰਕਾਰ ਦਾ ਪਿਆਰ ਸੀ ਬੜਾ ਬਾਬਾ ਜੀ ਭੂਰੇ ਵਾਲੀ ਸਰਕਾਰ ਦੇ ਨਾਲ ਪਿਆਰ ਬਲਕਿ ਅਕੀਦਤਮੰਦ ਸਨ, ਮਰੀਦ ਸਨ ਜੀ ਉਹਨਾਂ ਦੇ। ਹਾਂਜੀ ਹਾਜੀ ਸ਼ਾਹ ਹੁਸੈਨ ਸਾਹਿਬ ਦੇ ਇਹ ਪੀਰ ਬੁੱਢਨ ਸ਼ਾਹ ਸਾਹਿਬ ਮਰੀਦ ਸਨ। ਖਲੀਫਾ ਅਵਲ ਅਸੀਂ ਕਹਿ ਲਓ ਤੁਸੀਂ ਜੀ ਹਾਂ ਖਾਸ ਮਰੀਦ ਕਹਿ ਲਓ ਕੋਈ ਐਸੀ ਕਰਾਮਤ ਬਾਬਾ ਜੀ ਬੁੱਢਨ ਸ਼ਾਹ ਸਰਕਾਰ ਤੇ ਖੁਸ਼ ਹੋ ਗਏ ਬਾਬੇ ਭੂਰੇ ਵਾਲੀ ਸਰਕਾਰ ਉਹ ਕਿਹੜੀ ਅਦਾ ਸੀ ਜਿਨ੍ਹਾਂ ਤੋਂ ਰਾਜ਼ੀ ਹੋਏ ਇਹ ਅਸਲ ਚ ਬੱਚਾ ਜੀ ਕੋਈ ਇੰਨੀ ਕੋ ਮਤਲਬ ਕਿ ਖਿਦਮਤ ਗੁਜ਼ਾਰ ਸਨ ਪੀਰ ਬੁੱਢਨ ਸ਼ਾਹ ਸਾਹਿਬ ਜਿਹੜਾ ਸ਼ਹੀਦ ਹੈ ਜੀ। ਉਹ ਇਹ ਜੀ ਕਿ ਸਾਡੇ ਉੱਥੇ ਅਸਤਬਲ ਸੀ ਬਣਿਆ ਦਾ ਜੀ ਘੋੜਿਆਂ ਦਾ। ਅੱਛਾ ਠੀਕ ਹੈ ਰਤਨ ਛੱਤੜ ਚ ਜੀ ਰਤਨ ਛੱਤੜ ਠੀਕ ਹੈ ਔਰ ਪੀਰ ਬੁੱਢਨ ਸ਼ਾਹ ਸਾਹਿਬ ਸਨ ਨਾ ਜਿਹੜੀ ਇਹ ਪਦਾਸ਼ੀ ਵਲੀ ਸਨ ਜੀ ਸੁਣਿਆ। ਅੱਛਾ ਔਰ ਇਹਨਾਂ ਨੂੰ ਇੰਨੀ ਅਕੀਦਤ ਸੀ ਆਪਣੇ ਪੀਰ ਖਾਨੇ ਨਾਲ ਜਾਂ ਪੀਰ ਖਾਨੇ ਦੇ ਖਾਨਦਾਨ ਨਾਲ ਕਿ ਉਸਨੇ ਕਿ ਜਿਹੜਾ ਉੱਥੇ ਸਾਡਾ ਬਣਿਆ ਸੀ ਨਾ ਜੀ ਅਸਤਬਲ ਘੋੜਿਆਂ ਦਾ ਉਹਨਾਂ ਘੋੜਿਆਂ ਦੀ ਖਿਦਮਤ ਕਰਦੇ ਰਹੇ ਨੇ ਪੀਰ ਬੁੱਢਨ ਸ਼ਾਹ ਸਾਹਿਬ ਜਿਹੜੇ ਔਰ ਉਹਨਾਂ ਦੀ ਲਿੱਦ ਔਰ ਪਿਸ਼ਾਬ ਆਪਣੇ ਸਿਰ ਤੇ ਚੁੱਕ ਕੇ ਦਰਿਆ ਰਾਵੀ ਜਾਣ ਕੇ ਉਹ ਦਰਿਆ ਬੁਰਦ ਕਰਦੇ ਸਨ ਕਿ ਮੇਰੇ ਪੀਰ ਖਾਨੇ ਦੀ ਕਿਸੇ ਘੋੜੀ ਜਾਂ ਘੋੜੇ ਦੀ ਪਿਸ਼ਾਬ ਤੇ ਵੀ ਕਿਸੇ ਦਾ ਪਾਉ ਨਾ ਆਵੇ। ਓਹੋ ਇੰਨੀ ਅਕੀਦਤ ਸੀ ਉਹਨਾਂ ਦੀ ਇੰਤਹਾ ਜੀ ਔਰ ਉੱਥੋਂ ਚੁੱਕ ਕੇ ਤੇ ਦਰਿਆ ਰਾਵੀ ਜਾਣ ਕੇ ਤੁਹਾਨੂੰ ਬਹਾ ਦੇਣਾ। ਠੀਕ ਹੈ ਜੀ ਮਤਲਬ ਇੰਨੀ ਉਹਨਾਂ ਨਾਲ ਲਗਨ ਸੀ ਅਕੀਦਤ ਸੀ। ਜੀ ਜੀ ਠੀਕ ਜਦ 47 ਆਈ ਹੈ ਕੀ ਬਣਿਆ ਤੁਹਾਡੇ ਬਜ਼ੁਰਗਾਂ ਦੇ ਨਾਲ ਉਸ ਵੇਲੇ ਜਦ ਉਹਨਾਂ ਨੇ ਆਪਣਾ ਘਰ ਬੂਹਾ ਛੱਡਿਆ ਜਨਾਬ ਸੁਣਨ ਤੇ ਗੱਲ ਇਹ ਆਈ ਹੈ ਕਿ ਸਾਡੇ ਖਾਨਦਾਨ ਦੇ 36 ਲੋਕ ਅੱਛਾ ਦਰਿਆ ਰਾਵੀ ਤੇ ਸ਼ਹੀਦ ਹੋਏ ਸਨ ਜੀ। ਦਰਿਆ ਰਾਵੀ ਦੇ ਕੰਢੇ ਤੇ ਦਰਿਆ ਰਾਵੀ ਦੇ 36 ਜੀ 36 ਜੀ ਅੱਛਾ ਹਾਂਜੀ ਜਿਨ੍ਹਾਂ ਵਿੱਚ ਮਰਦ ਔਰਤਾਂ ਜਿਨ੍ਹਾਂ ਵਿੱਚ ਮਰਦ ਔਰਤਾਂ ਔਰ ਬੱਚੇ ਸ਼ਾਮਲ ਸਨ ਜੀ। ਠੀਕ ਹੈ ਜੀ ਠੀਕ ਹੈ ਟੱਕੀਆਂ 2 ਹਮਸ਼ੀਰਾ ਓਹੋ ਉਹ ਵੀ ਉੱਥੇ ਦਰਿਆਪੁਰ ਤੋਂ ਹੋਈਆਂ ਨੇ ਜਾਂ ਸ਼ਹੀਦ ਹੋਈਆਂ ਨੇ। ਠੀਕ ਹੈ ਜੀ ਸਫਰ ਤੇ ਸਾਡੀ ਥੋੜਾ ਸੀ ਰਤਨ ਛੱਤੜ ਤੋਂ ਰਾਵੀ ਦਾ ਜਿਹੜਾ ਫਰਕ ਹੈ ਜੀ ਉਹ ਤਕਰੀਬਨ 5.5 ਕਿਲੋਮੀਟਰ ਦਾ ਫਰਕ ਸੀ ਜੀ। ਨਹੀਂ ਅਸੀਂ ਕਲਾਨੌਰ ਤੋਂ ਮਾਈਗ੍ਰੇਸ਼ਨ ਅੱਛਾ ਕਲਾਨੌਰ ਤੋਂ ਜੀ ਰਤਨ ਛੱਤੜ ਤੋਂ ਅਸੀਂ ਉੱਥੇ ਚਲਾ ਗਏ ਕਲਾਨੌਰ ਜੀ ਠੀਕ ਹੋ ਤੇ ਕਲਾਨੌਰ ਦਾ ਕੁਝ 2-4 ਕਿਲੋਮੀਟਰ ਦਾ ਦਫਾ ਕਰ ਲਓ ਸਫ਼ਰ ਦਾ। ਜੀ ਜੀ ਠੀਕ ਹਾਂ ਜੀ ਇਸ ਸੱਚ ਸ਼ਨੀਦ ਜੀ ਕਿ ਉਦੋਂ ਬਾਰਿਸ਼ਾਂ ਵੀ ਬਹੁਤ ਸਨ ਉਸ ਸਮੇਂ 'ਚ ਔਰ ਸਾਉਣ ਭਾਦਰ ਦਾ ਸ਼ਾਇਦ ਮੌਸਮ ਸੀ ਤੇ ਦਰਿਆ ਵੀ ਉਸ ਲਈ ਮਤਲਬ ਕਿ ਆਪਣੇ ਪੂਰੇ ਅਰੂਜ ਤੇ ਹੁੰਦੇ ਨੇ ਸਾਉਣ ਭਾਦਰ ਵਿੱਚ। ਹਾਂਜੀ ਹਾਂਜੀ ਤੇ ਬਾਰਿਸ਼ਾਂ ਵੀ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਸਨ। ਤੇ ਮਤਲਬ ਜਿਹੜੀ ਸੁਣਨ ਦੀ ਗੱਲ ਹੈ ਨਾ ਜੀ ਕਿ ਮੇਰੇ ਤਾਈਆਂ ਕੋਈ ਚਾਚੀਆਂ ਕੋਈ ਚਾਚੇ ਕੋਈ ਉਹਨਾਂ ਦੀ ਔਲਾਦ ਕੋਈ ਫੁੱਫੀਆਂ ਕੋਈ ਇਸ ਤਰ੍ਹਾਂ ਮਤਲਬ 36 ਜੀ ਸਾਡੇ ਹੀ ਖਾਨਦਾਨ ਦੇ ਦਰਿਆ ਤੇ ਮਤਲਬ ਕਿ ਕਲਾਨੌਰ ਦੇ ਘਰ ਨਾਲ ਵਾਕਿਆ ਆ ਜੀ ਕਲਾਨੌਰ ਰਤਨ ਛੱਤੜ ਦੀ ਤੁਸੀਂ ਕੋਈ ਜਾਣਦੇ ਹੋ ਉਹਨਾਂ ਨਾਲ ਕੀ ਹੋਇਆ ਉਹਨਾਂ ਨਾਲ ਉਹ ਮੇਰੇ ਖਿਆਲ ਹੈ ਮੈਨੂੰ ਐਡਾ ਉਹਨਾਂ ਦੇ ਬਾਰੇ ਚ ਨਹੀਂ ਪਤਾ ਲੇਕਿਨ ਜਿਹੜੇ ਅਸੀਂ ਆਪਣੇ ਘਰ ਚੋਂ ਜੀ ਉੱਠ ਕੇ ਆਏ ਨੇ ਜੀ
ਉਹ ਕੁਛ 36 ਕੁ ਜੀ ਸਾਡੇ ਗਾਇਆ ਹੋਏ ਨੇ ਜੀ ਉੱਥੇ। ਸੱਚੀ ਕਿੰਨੇ ਭਰਾ ਸਨ ਤੁਹਾਡੇ ਵਾਲਦ ਸਾਹਿਬ ਹੋਰੇ? ਮੇਰੇ ਵਾਲਦ ਸਾਹਿਬ ਗਾਲਬਨ 5 ਜਾਂ 6 ਭਾਈ ਸਨ। ਖੈਰ ਖਰੀਅਤ ਨਾਲ ਆ ਗਏ ਸਾਹਿਬ ਇੱਥੇ? ਨਹੀਂ, ਇੱਕ ਚਾਚਾ ਮੇਰਾ ਤੁਹਾਨੂੰ ਮੈਂ ਦੱਸ ਨਹੀਂ ਰਿਹਾ, ਹਾਂ ਇਹ ਮਨਜ਼ੂਰ ਹੁਸੈਨ ਸ਼ਾਹ ਦਾ ਨਾਮ ਸੀ। ਮੇਰੇ ਵਾਲਦ ਸਾਹਿਬ ਦਾ ਨਾਮ ਨੂਰ ਹੁਸੈਨ ਸ਼ਾਹ ਸੀ। ਹਾਂਜੀ। ਮਨਜ਼ੂਰ ਸ਼ਾਹ ਦੇ तमाम बच्चे और अपने दोनों मियाँ बीवी ਉੱਥੇ ਹੀ ਮਤਲਬ ਕਿ ਸ਼ਹੀਦ ਹੋਏ। ਅੱਛਾ 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 ਅੱਛਾ। ਤੇ ਇਸ ਵੇਲੇ ਮੌਜੂਦਾ ਪਾਕਿਸਤਾਨ ਦੇ ਵਿੱਚ ਤੁਹਾਡੇ ਜਿਹੜੇ ਆਪਣਾ ਚਾਚੇ ਬਾਬੇ ਤਾਏ ਉਹ ਪਾਕਿਸਤਾਨ ਦੇ ਕਿਹੜੇ ਕਿਹੜੇ ਜ਼ਿਲ੍ਹੇ 'ਚ ਬੈਠੇ ਨੇ, ਕਿਹੜੇ ਕਿਹੜੇ ਹਿੱਸੇ 'ਚ? ਇੱਕ ਤੇ ਮੇਰੇ ਤਾਇਆ ਜੀ ਲਾਹੌਰ ਬੈਠੇ ਨੇ ਜੀ। ਇੱਕ ਮੇਰੇ ਚਾਚਾ ਜੀ ਉਹ ਕਾੜੇ ਸਨ ਜੀ। ਅੱਛਾ। ਇਸੇ ਤਰ੍ਹਾਂ ਇੱਕ ਮਾਈਗ੍ਰੇਸ਼ਨ ਪੰਜਾਬ ਤੋਂ ਕਰਕੇ ਸਿੰਧ ਚਲੇ ਗਏ ਨੇ, ਉਹ ਮੀਰਪੁਰ ਖਾਸ ਨੇ ਜੀ। ਇਸ ਤਰ੍ਹਾਂ ਕੁਝ ਮੇਰੇ ਤਾਇਆ ਚਾਚਾ ਜੀ ਕੋਲ ਔਲਾਦ ਹੈ ਜਿਹੜੀ ਉਹ ਸ਼ਿਵਪੁਰਾ ਚ ਸ਼ਹਿਰ ਚ। ਹਾਂਜੀ। ਔਰ ਮੇਰੇ ਖਾਨਦਾਨ ਦੇ ਲੋਕ ਭਲੇਰੇ ਜੀ ਸੰਗਲੇ ਦੇ ਕਰੀਬ ਭਲੇਰ ਸ਼ਰੀਫ। ਹਾਂਜੀ। ਉੱਥੇ ਵੀ ਜਨਾਬ ਉੱਥੇ ਵੀ ਬੈਠੇ ਜੀ। ਨਾਰੋਵਾਲ ਵੀ ਬੈਠੇ ਨੇ ਜੀ। ਇਸੇ ਤਰ੍ਹਾਂ ਮੇਰਾ ਖਾਨਦਾਨ ਤਕਰੀਬਨ ਵਾਵਾ ਹੀ ਮਤਲਬ ਕੋਈ ਦਸਕਾ ਤਹਿਸੀਲ ਚ ਨੇ, ਮਤਲਬ ਖਿਲਰ ਪੁਲਰ ਗਏ ਜੀ। ਖਿਲਰ ਪੁਲਰ ਖਲਾਰਾ ਪੈ ਗਿਆ ਜਿਸ ਤਰ੍ਹਾਂ 47 ਨੇ ਕੀਤਾ ਜੀ। ਇੱਥੇ ਮੇਰੇ ਸਿਰਫ ਵਾਲਦ ਸਾਹਿਬ ਜੀ ਇਸ ਪਿੰਡ ਚ। ਅੱਛਾ। ਹਾਂਜੀ। ਇੱਥੇ ਹੋਰ ਨਾ ਕੋਈ ਤਾਇਆ ਬੈਠਾ ਨਾ ਕੋਈ ਚਾਚਾ ਬੈਠਾ, ਮੇਰੇ ਸਿਰਫ ਵਾਲਦ ਸਾਹਿਬ ਬੈਠੇ। ਠੀਕ ਹੈ। ਹਾਂਜੀ ਠੀਕ। ਜਿਹੜਾ ਰਕਬਾ ਸੀ ਆਪਣਾ ਪਿੱਛੇ ਉਹ ਤੁਹਾਨੂੰ ਹੋ ਗਿਆ ਸਾਰਾ? ਇਹ ਰਕਬਾ ਪਿੱਛੇ ਤੇ ਵੱਲਾ ਨਾਮ ਕਿੰਨਾ ਹੋ ਗਿਆ ਜੀ, ਲੇਕਿਨ ਇੱਥੇ ਮੈਨੂੰ ਸਿਰਫ 40 ਏਕੜ ਰਕਬਾ ਮਿਲਿਆ ਜੀ। ਪਿੱਛੇ ਤੇ ਬਹੁਤ ਜ਼ਿਆਦਾ ਰਕਬਾ ਹੋਏਗਾ। 40 ਏਕੜ ਯਾਨੀ ਕਿ ਤੁਹਾਡੇ ਵਾਲਦ ਸਾਹਿਬ ਨੂੰ ਅਲਾਟ ਹੋਇਆ? ਇੱਥੇ ਅਲਾਟ ਹੋਇਆ। ਤੇ ਬਾਕੀ ਦੇ ਜਿਹੜੇ ਭਰਾ ਸਨ ਉਹਨਾਂ ਨੂੰ ਵੀ 40 ਏਕੜ ਮਿਲਿਆ ਹੋਵੇਗਾ। ਮਤਲਬ ਫਿਰ ਪਿੱਛੇ ਰਕਬਾ ਤੁਹਾਡਾ ਬਹੁਤ ਤਗੜਾ ਸੀ, ਇਸ ਗੱਲ ਤੋਂ ਅੰਦਾਜ਼ਾ ਲਾਇਆ ਹਾਂਜੀ। ਲੇਕਿਨ ਸ਼ਨੀਰ ਜਿਹੜੀ ਮਤਲਬ ਕਿ ਆਪਣੀ ਵਾਲਦਾ ਕੋਲੋਂ ਜਾਂ ਆਪਣੇ ਖਾਨਦਾਨ ਦੇ ਲੋਕਾਂ ਕੋਲੋਂ। ਅੱਛਾ। ਤੇ ਸਾਡਾ ਉੱਥੇ ਬਹੁਤ ਜ਼ਿਆਦਾ ਰਕਬਾ ਸੀ ਜਿਹੜਾ ਕਿ ਉਹਦਾ ਮੁਤਬਾਦਲ ਸਾਨੂੰ ਇੱਥੇ ਏਡਾ ਜ਼ਿਆਦਾ ਨਹੀਂ ਮਿਲਿਆ, ਬੈਨੀਫਿਟ ਨਹੀਂ ਮਿਲਿਆ। ਠੀਕ ਠੀਕ। ਸੱਚੀ ਬਜ਼ੁਰਗਾਂ ਦੇ ਨਾਂ ਤੇ ਉਰਸ ਵਗੈਰਾ ਇੱਥੇ ਜੀ ਤੁਸੀਂ ਉਹਨਾਂ ਦੀ ਯਾਦ ਵਿੱਚ ਕਰਵਾ ਰਹੇ ਹੋ, ਮਨਾ ਰਹੇ ਬਿਲਕੁਲ ਹੋ? ਕਰਵਾ ਰਹੇ ਹਾਂ ਜੀ। ਅੱਛਾ। ਹਾਂਜੀ। ਉਹ ਕਿਹੜੀ ਜਗ੍ਹਾ? ਅਗਰ ਮੈਂ ਉਹ ਅਸਲ ਚ ਇਸ ਤਰ੍ਹਾਂ ਬਣਿਆ ਨਾ ਜੀ ਕਿ ਜਿਸਲੇ ਮਾਈਗ੍ਰੇਸ਼ਨ ਕੀਤਾ ਨਾ ਜੀ, ਮਤਲਬ ਕਿ ਪਾਕਿਸਤਾਨ ਚ ਆਉਣ ਲਈ ਸਹੀ ਤੇ ਦਰਿਆਏ ਰਾਵੀ ਤੇ ਮਤਲਬ ਕਿ ਸਾਡੇ ਖਾਨਦਾਨ ਦੇ ਲੋਕਾਂ ਨਾਲ ਇਹ ਹਾਦਸਾ ਪੇਸ਼ ਆ ਗਿਆ ਕਿ 35-36 ਜੀ। ਅੱਛਾ। ਔਰ ਦਰਿਆ ਪਾਰ ਕਰਕੇ ਨਾ ਜੀ ਪਿੰਡ ਇੱਕ ਆਉਂਦਾ ਜੀ ਫਤੂਈ ਚੱਕ। ਅੱਛਾ ਜੀ। ਤਹਿਸੀਲ ਸ਼ਕਰਗੜ੍ਹ। ਹਾਂ। ਔਰ ਉਹ ਸਾਰਾ ਇਲਾਕਾ ਬਜ਼ੁਰਗਾਂ ਦੇ ਨਾਲ ਤਲਕ ਵਾਲਾ ਸੀ, ਮਰੀਦਾਨ ਸੀਗਾ। ਔਰ ਉਹ ਤਿਉਹਾਰ ਵੀ ਉਹਨਾਂ ਦਿਨਾਂ ਚ ਉਰਸ ਮੁਬਾਰਕ ਦਾ ਸੀਗਾ। ਠੀਕ। ਔਰ ਪਹਿਲਾ ਜਿਹੜਾ ਖਤਮ ਦਿਲਾਇਆ ਗਿਆ ਨਾ ਉਹ ਫਤੂਈ ਚੱਕ ਦਿਲਾਇਆ ਗਿਆ ਜੀ। ਲਿਹਾਜ਼ਾ ਹੁਣ ਉਸ ਇਲਾਕੇ ਦੇ ਲੋਕ ਸਾਨੂੰ ਉਹ ਆਪਣਾ ਉਰਸ ਮੁਬਾਰਕ ਇੱਧਰ ਨਹੀਂ ਆਉਣ ਦਿੰਦੇ, ਕਹਿੰਦੇ ਜੀ ਤੁਹਾਡੇ ਬਜ਼ੁਰਗਾਂ ਨੇ ਇੱਥੇ ਪਹਿਲਾਂ ਕਰਵਾਇਆ ਸੀ, ਲਿਹਾਜ਼ਾ ਤੁਸੀਂ ਵੀ ਇੱਥੇ। ਉਹ ਅਸੀਂ 11-12 ਜੂਨ ਜੀ ਗਰਮੀਆਂ ਦੇ ਮੌਸਮ ਵਿੱਚ ਹਰ ਸਾਲ ਉੱਥੇ ਜਨਾਬ ਜਾ ਕੇ ਹਾਜ਼ਰੀ ਦੇਈਦੀ ਔਰ 2 ਦਿਨ ਮੈਂ ਜਨਾਬ ਉੱਥੇ ਰਹਿ ਕੇ। ਵਾਹ ਜੀ ਠੀਕ। ਮਤਲਬ ਬਜ਼ੁਰਗਾਂ ਉੱਥੇ ਉਰਸ ਮੁਬਾਰਕ ਉੱਥੇ 11 ਤੇ 12 ਜੂਨ ਜੀ ਹਰ ਸਾਲ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਤੁਸੀਂ ਭਲੇਸ਼ੀ ਦਾ ਜ਼ਿਕਰ ਕੀਤਾ ਸਾਂਗਲੇ ਵਾਲੀ ਸਾਈਡ ਤੇ, ਉੱਥੇ ਵੀ ਕੋਈ ਉਹਨਾਂ ਦੇ ਨਾਮ? ਬਿਲਕੁਲ ਉੱਥੇ ਬਿਲਕੁਲ ਜਿੰਨੇ ਵੀ ਅਜ਼ੀਜ਼ੋ ਕਾਰਬ ਨੇ ਸਾਡੇ ਖਾਨਦਾਨ ਦੇ ਲੋਕ ਨੇ, ਜ਼ਾਹਿਰ ਹੈ ਕਿ ਉਹ ਕਰਾਂਦੇ ਹੋਣਗੇ। ਠੀਕ ਹੈ ਜੀ। ਠੀਕ ਹੈ। ਤੇ ਇਸ ਵੇਲੇ ਗੱਦੀ ਨਸ਼ੀਨ ਕੌਣ ਹੈ? ਮਤਲਬ ਗੱਦੀ ਨਸ਼ੀਨ ਹੁਣ ਮੈਨੂੰ ਹੀ ਸਮਝ ਲਵੋ। ਅੱਛਾ। ਲੇਕਿਨ ਉਹਦੀ ਵਜ੍ਹਾ ਕਿ ਮੇਰਾ ਹੋਰ ਭਾਈ ਕੋਈ ਨਹੀਂ। ਹਾਂ। ਠੀਕ ਹੈ ਜੀ ਜੀ। ਔਰ ਵਾਲਦ ਸਾਹਿਬ ਮੇਰੇ ਮੈਂ 1.5 ਸਾਲ ਦਾ ਜਦੋਂ ਦੁਨੀਆ ਤੋਂ ਚਲੇ ਗਏ। ਤੇ ਮੇਰਾ ਖਿਆਲ ਹੈ ਕਿ ਹਰ ਚੀਜ਼ ਨੂੰ ਸੁਧਾਰਨ ਵਾਸਤੇ ਉਸਤਾਦ ਦੀ ਜ਼ਰੂਰਤ ਹੈ। ਵਾਹ ਠੀਕ ਹੈ। ਬਹੁਤ ਅੱਛੀ ਗੱਲ। ਜੀ ਜੀ। ਲਿਹਾਜ਼ਾ ਮਤਲਬ ਸਰਪ੍ਰਸਤੀ ਕੋਈ ਨਹੀਂ ਸੀ, ਨਾ ਕੋਈ ਵੱਡਾ ਭਰਾ ਸੀ, ਨਾ ਕੋਈ ਇੱਥੇ ਚਾਚਾ ਸੀ, ਨਾ ਤਾਇਆ ਸੀ। ਵਾਲਦ ਸਾਹਿਬ ਉਹੀ ਦੁਨੀਆ ਤੋਂ ਚਲੇ ਗਏ। ਲਿਹਾਜ਼ਾ ਕੋਈ ਇੰਨਾ ਜਿਹੜਾ ਕੋਈ ਨੌਲੇਜ ਹੈ ਨਾ ਜੀ, ਜਾਂ ਕੋਈ ਐਡਾ ਕੋਈ ਦੀਨੀ ਜਿਹੜਾ ਇਲਮ ਹੈ ਉਹ ਮੈਂ ਹਾਸਲ ਨਹੀਂ ਕਰ ਸਕਿਆ। ਜੀ ਜੀ। ਠੀਕ ਠੀਕ ਠੀਕ। ਸਹੀ ਹੈ। ਲੇਕਿਨ ਇਹ ਵੀ ਕਿ ਦੁਨੀਆ ਬਜ਼ੁਰਗਾਂ ਦੀ ਵਜ੍ਹਾ ਨਾਲ ਮੇਰੇ ਨਾਲ ਵਾਬਸਤਾ ਹੈ ਜੀ। ਔਰ ਬਜ਼ੁਰਗਾਂ ਦੀ ਵਜ੍ਹਾ ਨਾਲ ਉਹਨੂੰ ਫਾਇਦਾ ਵੀ ਮਿਲ ਰਿਹਾ ਜੀ। ਠੀਕ ਠੀਕ ਹੈ। ਅੱਛਾ, ਕਦੀ ਇਸ ਤਰ੍ਹਾਂ ਹੋਇਆ ਕਿ ਤੁਹਾਨੂੰ ਐਸੇ ਮਰੀਜ਼ ਵੀ ਘਰ ਤੁਹਾਨੂੰ ਮਿਲਣ ਆਏ ਹੋਣ ਜਿਹੜੇ ਪਿੱਛੇ ਵੀ ਉਹਨਾਂ ਦੇ ਵਟਕੇ ਜਿਹੜੇ ਮਰੀਜ਼? ਬਿਲਕੁਲ ਐਸੇ ਕਈ ਮਤਲਬ ਕਿ ਖਾਨਦਾਨ ਨੇ ਜੀ। ਮਿਸਾਲ ਦੇ ਤੌਰ ਤੇ ਹਾਜੀ ਬਸ਼ੀਰ ਸਾਹਿਬ ਮੇਰੇ ਕੋਲ ਬੈਠੇ ਨੇ। ਅੱਛਾ ਜੀ। ਇਹ ਮੇਰੇ ਕੋਲ 7-8 ਨਸਲਾਂ ਤੋਂ ਇਹਨਾਂ ਦਾ ਸਿਲਸਿਲਾ ਸਾਡੇ ਨਾਲ ਟੁਰਿਆ ਆ ਰਿਹਾ। ਔਰ ਇਸੇ ਤਰ੍ਹਾਂ ਹੀ ਮਤਲਬ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਆਉਂਦੇ ਨੇ ਔਰ ਦੱਸਦੇ ਨੇ ਕਿ ਸਾਡਾ ਦਾਦਾ ਵੀ ਇਸੇ ਘਰ ਨਾਲ ਵਾਬਸਤਾ ਸੀਗਾ, ਸਾਡਾ ਪਰਦਾਦਾ ਵੀ ਇਸੇ ਘਰ ਨਾਲ ਤਲਕ ਸੀ। ਜ਼ਾਹਿਰ ਫਿਰ ਸਿਲਸਿਲਾ ਚੱਲ ਰਿਹਾ ਜੀ।
ਠੀਕ ਸ਼ਾਹ ਜੀ ਪਿੱਛੇ ਜੀ ਨਾ ਬਲਵਿੰਦਰ ਸਿੰਘ ਪੱਖੋ ਕੀ ਨੇ 2017 ਦੀ ਗੱਲ ਕਰ ਰਹੇ ਨਾ ਜੀ। ਉਹਨਾਂ ਨੇ ਗਾਲਬਨ ਮਾਰਚ ਦੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ, ਉਹ ਤੁਸੀਂ ਦੇਖੀ ਉਹ ਮੇਰਾ ਖਿਆਲ ਹੈ ਰਤਨ ਛੱਤਰ ਦੇ ਜੀ, ਮੁਤੱਲਕ ਰਤਨ ਸੀ। ਛੱਤਰ ਦੇ ਹਵਾਲੇ ਨਾਲ। ਤੇ ਉਹ ਜਿਹੜੀ ਵੀਡੀਓ ਤੁਹਾਡੇ ਤੱਕ ਕਿੰਨੀ ਦੇਰ ਤੱਕ ਪਹੁੰਚੀ, ਅਗਰ ਮੈਂ ਕਹਿਣਾ ਕਿ ਫਟਾਫਟ ਹੀ ਤੁਸੀਂ ਤੁਹਾਨੂੰ ਜੀ ਨਹੀਂ, ਮੈਂ ਉਸ ਵਿੱਚ ਮੈਨੂੰ ਦਾ ਕੋਈ ਏਡਾ ਪਤਾ ਵੀ ਨਹੀਂ ਸੀ ਕਿ ਕੋਈ ਫਿਲਮ, ਮੈਂ ਤਾਂ ਵੈਸੇ ਹੀ ਦੇਖਦਾ ਸਾਂ ਜੀ YouTube। ਅੱਛਾ, ਤੇ YouTube ਤੇ ਮਤਲਬ ਨਜ਼ਰ ਪਈ ਤਾਂ ਮੈਂ ਉਹ ਫਿਲਮ ਦੇਖੀ ਜੀ। ਮੈਂ ਫੀਲ ਕੀਤੀ, ਖੁਸ਼ੀ ਹੋਈ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਪੁਰਾਣੀ ਧਰਤੀ ਕਮਾਲ, ਖੁਸ਼ੀ ਦਾ ਆਲਮ ਦੇ ਕੇ ਹਾਂ ਕਿ ਉਹ ਫਿਲਮ ਮਤਲਬ ਕਿ ਮੈਂ ਆਪਣੇ ਬੱਚਿਆਂ ਦੇ ਮੋਬਾਈਲਾਂ 'ਚ ਵੀ ਫੀਡ ਕਰਵਾਈ ਕਿ ਯਾਰ ਕਿਸੇ ਤਰੀਕੇ ਨਾਲ ਜ਼ਾਇਆ ਨਾ ਹੋ ਜਾਵੇ। ਅੱਛਾ ਜੀ, ਇੱਕ ਅਸੀਂ ਹੋਰ ਗੱਲ ਵੀ ਸੁਣੀ ਕਿ ਉਸ ਦਰਬਾਰ ਸ਼ਰੀਫ ਨੂੰ ਗਿਰਾਉਣ ਵਾਸਤੇ ਲੋਕਾਂ ਨੇ ਬੜੀ ਤਵੱਜੋ ਕੀਤੀ, ਲੇਕਿਨ ਜਿਹੜਾ ਵੀ ਉਹਦੇ ਵੱਲ ਵਧਿਆ ਜੀ ਬਿਲਕੁਲ ਸੁਣਨ 'ਚ ਹੀ ਆਇਆ ਜੀ ਹਾਂ ਕਿ ਜਿਹੜਾ ਸਾਡਾ ਮਜ਼ਾਰ ਪਾ ਕੇ ਨਾ ਜੀ ਉਹਦੇ ਤੇ ਮਤਲਬ ਕਿ ਗੋਲੇ ਹਿੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂ ਮਤਲਬ ਕਿ ਉਹਨੂੰ ਸ਼ਹੀਦ ਕਰਨ ਦੀ, ਲੇਕਿਨ ਐਸਾ ਨਹੀਂ ਹੋ ਸਕਿਆ। ਖੁਦਾ ਜਾਣੇ ਉਹਨੂੰ ਬਜ਼ੁਰਗਾਂ ਦੀ ਪਾਵਰ ਐਸੀ ਸੀ ਜੀ ਕਿ ਉਹਨਾਂ ਨਹੀਂ ਹੋਣ ਦਿੱਤਾ, ਜਾਂ ਕੀ ਬਾਰਲ ਇਹ ਹੁਣ ਰੱਬ ਜਾਣਦਾ ਜੀ। ਜੀ ਰੱਬ ਤੇ ਰੱਬ ਦਾ ਸੋਨਾ ਜਾਣਦਾ। ਹਾਂਜੀ ਠੀਕ ਹੈ ਠੀਕ ਹੈ। ਆਲਰੇਡੀ ਤੁਸੀਂ ਇੱਕ ਸਰਦਾਰ ਨਾਲ ਗੱਲਬਾਤ ਕਰ ਰਹੇ ਹੋ, ਹਾਂ ਸਾਨੂੰ ਪਤਾ ਲੱਗਾ, ਤੇ ਉਹ ਜਿਨ੍ਹਾਂ ਦਾ ਤਲਕ ਰਤਨ ਛੱਤਰ ਤੋਂ ਜਾਂ ਕਲਾਨੌਰ ਤੋਂ ਨੇ, ਉਹਨਾਂ ਬਾਰੇ ਜਿਹੜੇ ਸਰਦਾਰ ਨਾਲ ਮੇਰਾ ਤਲਕ ਹੈ ਨਾ ਜੀ, ਹਾਂਜੀ, ਉਹ ਬੇਸਿਕਲੀ ਸਾਡੇ ਇਸ ਪਿੰਡ ਦਾ। ਅੱਛਾ, ਠੀਕ ਹੈ ਜੀ, 5 ਗ੍ਰਾਈ ਬਾਜੂਏ। 5 ਗ੍ਰਾਈ ਬਾਜੂ ਅੱਛਾ। ਇੱਥੋਂ ਉਹ 47 ਚ ਮਾਈਗ੍ਰੇਸ਼ਨ ਕਰਕੇ ਹਾਂ। ਉਹ ਮਤਲਬ ਕਿ ਜ਼ਿਲ੍ਹਾ ਗੁਰਦਾਸਪੁਰ ਚ, ਔਰ ਇਤਫਾਕ ਹੈ ਕਿ ਉਹ ਜਿੱਥੋਂ ਅਸੀਂ ਉੱਠ ਕੇ ਆਏ ਹਾਂ ਕਲਾਨੌਰ ਤੋਂ, ਉੱਥੇ ਉਹ ਜਾ ਕੇ ਬੈਠੇ ਨੇ ਜੀ। ਹਾਂ, ਤੇ ਜਿੱਥੋਂ ਉੱਠ ਕੇ ਗਏ ਤੁਸੀਂ ਉੱਥੇ ਅਸੀਂ ਮਤਲਬ ਕਿ ਕਲਾਨੌਰ ਤੋਂ ਉੱਠ ਕੇ ਤੇ ਇਸ ਪਿੰਡ ਆ ਗਏ ਜੀ। ਔਰ ਉਹ ਸਰਦਾਰ ਇੰਡੀਆ ਦਾ ਨਹੀਂ ਬਲਕਿ ਉਹ ਅਮਰੀਕਾ ਦਾ ਰਿਹਾਇਸ਼ੀ ਹੈ ਜੀ, ਅਮਰੀਕਾ ਜ਼ਿੰਦਗੀ ਬਸਰ ਕਰ ਰਿਹਾ। ਅੱਛਾ ਅੱਛਾ। ਅਮਰੀਕਾ ਚ ਕਿਸੇ ਦੋਸਤ ਨੇ ਮੇਰਾ ਉਹਦਾ ਫਿਰ ਉਹ ਤਲਕ ਬਣਾਇਆ ਜੀ, ਔਰ ਬਹੁਤ ਅੱਛਾ ਆਦਮੀ ਹੈ ਜੀ ਉਹ। ਗੁਲਚਰਨ ਸਿੰਘ ਬਾਜਵਾ ਉਹਨਾਂ ਦਾ ਨਾਮ ਹੈ ਜੀ, ਜੀ ਜੀ, ਔਰ ਬਹੁਤ ਅੱਛਾ ਆਦਮੀ ਹੈ ਜੀ। ਆਪਣਾ ਸ਼ਾਹ ਜੀ ਭਾਈ ਹੋਰੀ ਗੱਲ ਦੱਸ ਰਹੇ ਸਨ ਜੀ ਕਿ ਉਹਨਾਂ ਦੀ ਵਾਈਫ ਨੂੰ ਤੁਸੀਂ ਕਿਤੇ ਫੋਨ ਤੇ ਦਮਸ਼ਮ ਕੀਤਾ, ਤੇ ਜੇ ਉਹਨਾਂ ਕੋਲ ਚੱਲਣ ਦਾ ਕੋਈ ਕਿਬਲਾ ਮਸਲਾ। ਅਰਜ਼ੇ ਮੈਂ ਗੱਲ ਫਿਰ ਉਹੀ ਕਿ ਦੁਆ ਫਕੀਰਾਂ ਤੇ ਰਹਿਮ ਅੱਲਾ ਹਾਂ, ਅਸਰ ਤੇ ਪਿਛਲੀ ਨਸਲ ਦਾ ਹੀ, ਹੋਰ ਮੈਂ ਤੇ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਜੀ। ਠੀਕ ਹੈ ਜੀ, ਤੇ ਚਲੋ ਜਿਹੜੇ ਵੀ ਕੋਈ ਦੋਸਤ ਆਉਂਦੇ ਨੇ ਜੀ ਆਸ ਲੈ ਕੇ, ਅੱਲਾ ਕਰੀਮ ਉਹਨਾਂ ਦੀ ਆਸ ਪੂਰੀ ਕਰ ਸਕਦੇ ਨੇ। ਤੇ ਉਹ ਸਰਦਾਰ ਸਾਹਿਬ ਨੇ ਵੀ ਤੁਹਾਨੂੰ ਦਿਖਾਇਆ ਜਿਹੜਾ ਤੁਹਾਡਾ ਮਹਲ ਸੀ, ਬਿਲਖਸੂਸ ਕਲਾਨੌਰ ਰਤਨ ਛੱਤਰ ਦੇ ਮਹਲ ਸਾਡਾ ਰਤਨ ਛੱਤਰ ਸੀ ਜੀ। ਇਹ ਜਿਹੜਾ ਆਪਣਾ ਜੀ 32 ਕਨਾਲ ਵਿੱਚ ਜਿਹੜਾ ਮਹਲ ਸੀ ਨਾ ਜੀ, ਉਹ ਰਤਨ ਛੱਤਰ ਹੈ ਸਾਡਾ, ਕਲਾਨੌਰ ਨਹੀਂ। ਉਹ ਅੱਜ ਮੌਜੂਦ ਹੈ? ਅੱਜ ਜੀ ਮੌਜੂਦ ਹੈ। ਅੱਛਾ, ਮੌਜੂਦ ਹੈ, ਹਾਂਜੀ। ਔਰ ਕਲਾਨੌਰ ਵੀ ਸਾਡਾ ਮੇਰੀ ਵਾਲਦਾ, ਚੁੱਕੇ ਮੈਂ ਵਾਲਦਾ ਦੇਖੇ ਨੇ ਜੀ। ਠੀਕ ਹੈ। ਉੱਥੇ ਮਤਲਬ ਕਿ ਇੰਨੇ ਲੋਕ ਸਾਡੇ ਘਰ ਨਾਲ ਵਾਬਸਤਾ ਸਨ ਜੀ, ਜਾਂ ਇੰਨੇ ਖਿਦਮਤ ਗੁਜ਼ਾਰ ਸਨ ਜੀ ਉੱਥੇ, ਕਿ ਜਿਹੜਾ ਸੀ ਨਾ ਜੀ ਇਹ ਜਾਨਵਰ ਕੋ 5-4 ਮਣ ਦਾ ਕੱਟਾ ਜਾਂ ਕੋਈ ਬੱਚਾ ਜੀ, ਉਹਦਾ ਸੁਣਿਆ ਇੱਕ ਡੰਗ ਹੁੰਦਾ ਰਿਹਾ। ਇੰਨੀ ਮਖਲੂਕ ਸੀ ਮਤਲਬ ਸਾਡੀ ਉੱਥੇ ਖਿਦਮਤ ਕਰਨ ਵਾਲੀ, ਔਰ ਅਸੀਂ ਘਰ ਦੇ ਲੋਕ ਵੀ 150-200 ਫਰਦ ਸਾਂ ਜੀ, 5-6 ਭਰਾਵਾਂ ਦੀ ਰਾਜ ਸੀ। ਠੀਕ ਹੈ ਜੀ, ਹੋਰ ਵੱਡੀ ਗੱਲ। ਹਾਂਜੀ। ਔਰ ਜਿਹੜੇ ਸਰਦਾਰ ਸਾਹਿਬ ਨਾਲ ਮੇਰਾ ਹੁਣ ਵੀ ਤਲਕ ਬਣਿਆ ਨਾ ਜੀ, ਜਿਹੜੇ ਅਮਰੀਕਾ ਨੇ, ਬੇਸਿਕਲੀ ਹੈ ਤਾਂ ਕਲਾਨੌਰ ਹੀ ਠਹਿਰੇ ਨੇ ਜੀ, ਉੱਥੇ ਸਟੇ ਕੀਤਾ ਉਹਨਾਂ ਨੇ। ਔਰ ਹੁਣ ਵੀ ਉਹ ਦੱਸ ਰਹੇ ਨੇ ਕਿ ਉਸ ਆਬਾਦੀ ਦੇ ਤਕਰੀਬਨ ਜਿੰਨੇ ਵੀ ਘਰ ਨੇ, ਖਾਸ ਤੌਰ ਤੇ ਤਿਉਹਾਰ ਜਿਹੜਾ ਜੁਮੇਰਾਤ ਵਾਲਾ ਬਣਦਾ, ਅੱਛਾ, ਉਸ ਆਬਾਦੀ ਦਾ ਕੋਈ ਫਰਦ ਆਪਣੇ ਘਰ ਇਹਤਮਾਮ ਆਪਣੇ ਖਾਣੇ ਵਾਸਤੇ ਨਹੀਂ ਕਰਦੇ। ਅੱਛਾ, ਇੰਨਾ ਕੁ ਲੰਗਰ ਜੁਮੇਰਾਤ ਵਾਲੇ ਦਿਨ ਆ ਜਾਂਦਾ ਕਿ ਉਹ ਮਤਲਬ ਕਿ ਸਾਰਾ ਹੀ ਉਸ ਆਬਾਦੀ ਦਾ ਲੰਗਰ ਉੱਥੇ ਪੂਰਾ ਹੋ ਜਾਂਦਾ। ਠੀਕ ਹੈ ਜੀ, ਠੀਕ ਜੀ। ਇਸ ਵੇਲੇ ਉੱਥੇ ਸਾਂਭ ਸੇਵਾ ਕੌਣ ਕਰ ਰਹੇ ਨੇ? ਉਹ ਕੋਈ ਸਿੱਖ ਹੀ ਨੇ ਜੀ ਉੱਥੇ। ਅੱਛਾ, ਉਸ ਪਿੰਡ ਦੀ ਫੈਮਿਲੀ ਹੈ। ਹਾਂਜੀ, ਉਸ ਪਿੰਡ ਦੀ ਉਸ ਫੈਮਿਲੀ ਪਿੰਡ ਹੈ। ਦੀ, ਹਾਂਜੀ ਹਾਂਜੀ। ਕਿਉਂਕਿ ਮੈਂ ਤਾਂ ਜਨਾਬ ਨਹੀਂ ਜਾ ਸਕਿਆ, ਤੇ ਜਿਹੜਾ ਉਹ ਸਰਦਾਰ ਨੇ ਮੈਨੂੰ ਦੱਸਿਆ ਕਿ ਇੱਥੇ ਮਤਲਬ ਕਿ ਸੇਵਾਕਾਰ ਜਿਹੜੇ ਨੇ ਸਰਦਾਰ ਨੇ। ਠੀਕ ਹੈ। ਔਰ ਦਰਬਾਰ ਸ਼ਰੀਫ ਦੀ ਜਿਹੜੀ ਦੁਬਾਰਾ ਹੋ ਰਹੀ ਹੈ ਨਾ, ਕੰਸਟਰਕਸ਼ਨ ਹੋ ਰਹੀ ਹੈ, ਉਹ ਇੰਡੀਅਨ ਪੰਜਾਬ ਹੁਕੂਮਤ ਜਿਹੜੀ ਹੈ ਉਹਦੀ ਸਰਪ੍ਰਸਤੀ ਦੇ ਵਿੱਚ ਹੋ ਰਹੀ ਹੈ। ਜੀ ਹੋ ਰਹੀ, ਲੇਟੈਸਟ ਵੀਡੀਓ ਆਈ ਬਿਲਕੁਲ ਹੋ ਰਹੀ ਹੈ, ਕਿਉਂਕਿ ਉੱਥੇ ਕੋਈ ਚੀਮਾ ਬਰਾਦਰ ਲੋਕ ਨੇ ਜੀ, ਸਿੱਖ ਬਰਾਦਰੀਆਂ ਤਲਕ ਉਹਨਾਂ ਦਾ, ਔਰ ਉਹ ਉੱਥੇ ਸੇਵਾ ਕਰ ਰਹੇ ਨੇ ਸਾਡੇ ਮਜ਼ਾਰ ਦੀ ਰਤਨ ਛੱਤਰ ਵਾਲੇ ਤੋਂ। ਔਰ ਉਹ ਸੁਣਿਆ ਜੀ ਕਿ ਉਹ ਸੇਵਾ ਦੀ ਵਜ੍ਹਾ ਨਾਲ ਹੀ, ਬਲਕਿ ਇਹ ਜਿਹੜੀ ਫਿਲਮ ਜਿਹੜੀ ਉਹਨੇ ਚਾੜੀ ਹੈ, ਗੁਲਚਰਨ ਸਿੰਘ ਚੀਮਾ ਨੇ ਜਿਹੜੀ ਚਾੜੀ ਹੈ, ਉਹਦੇ ਚ ਵਾਅਦਾ ਦੱਸ ਰਿਹਾ ਕਿ ਉਸ ਦਰਬਾਰ ਦੀ ਸੇਵਾ ਦੀ ਵਜ੍ਹਾ ਤੋਂ ਉਹ ਚੀਮਾ ਬਰਾਦਰ ਨੇ ਜਿਹੜੇ ਉਹ ਬੜੇ ਅਰੂਜ ਨੇ ਇਸ ਵੇਲੇ। ਵਾਹ ਜੀ ਵਾਹ। ਠੀਕ ਹੈ ਜੀ, ਬਲਕਿ ਉੱਥੋਂ ਦੇ ਮਿਨਿਸਟਰ ਬਣ ਰਹੇ ਨੇ, ਔਰ ਸਾਡੇ ਦਰਬਾਰ ਦੀ ਖਿਦਮਤ ਵੀ ਕਰ ਰਹੇ ਨੇ।
ਠੀਕ ਹੈ ਜੀ। ਔਰ ਉਹਨਾਂ ਨੇ ਸੁਣਿਆ ਕਿ ਹੁਣ ਵਾਹਵਾ ਕੋਈ ਕਰੋੜਾਂ ਦੇ ਹਿਸਾਬ ਨਾਲ ਫੰਡ ਲੈ ਕੇ ਉਹ ਦਰਬਾਰ ਦਾ ਕੋਈ ਹਾਂਜੀ ਮੁਰੰਮਤ ਵਗੈਰਾ ਹੋ ਰਹੀ ਮੁਰੰਮਤ ਹੈ। ਵਗੈਰਾ ਹਾਂਜੀ ਜਾਂ ਤਸਵੀਰ ਵਗੈਰਾ ਕਰ ਖੁਆਇਸ਼ ਤੁਸੀਂ ਰੱਖਦੇ ਹੋ, ਕੋਸ਼ਿਸ਼ ਵਾਜ ਤੇ ਕੀਤੀ? ਜਨਾਬ ਗੱਲ ਇਹ ਵੇ ਕਿ ਉਹ ਤੇ ਉਹ ਹੈ। ਮੇਰਾ ਮਤਲਬ ਹੈ ਕਿ ਜਨਮ ਪਾਕਿਸਤਾਨ ਦਾ ਹੈ, ਹਾਂ। ਲੇਕਿਨ ਦਿਲ ਚਾਹੁੰਦਾ ਕਿ ਜਿਸਲੇ ਵੀ ਕੋਈ ਥੋੜਾ ਜਿਹਾ ਵੀ ਕੋਈ ਟਾਈਮ ਮਿਲੇ ਮੌਕਾ ਲੱਭਦਾ ਹੈ ਤੇ ਮੌਕਾ ਮਿਲੇ ਤਾਂ ਮੈਂ ਜ਼ਰੂਰ ਜਾਵਾਂ ਜੀ ਔਰ ਆਪਣੇ ਉੱਥੇ ਜਾ ਕੇ ਮਜ਼ਾਰਾਂ ਦੀ ਜ਼ਿਆਰਤ ਕਰ ਸਕਾਂ ਜੀ। ਇਹਦੇ ਵਾਸਤੇ ਕਦੀ ਕੋਸ਼ਿਸ਼ ਕੀਤੀ ਤੁਸੀਂ ਵੀਜ਼ਾ ਸ਼ੀਜ਼ਾ ਬਣਾਉਣ ਜੀ ਦਾ? ਕੋਸ਼ਿਸ਼ ਕੀਤੀ ਸੀ ਜੀ, ਲੇਕਿਨ ਬਜਾਏ ਪੰਜਾਬ ਦੇ ਵੀਜ਼ਾ ਲਾਉਣ ਦੇ ਨਾ ਉਹਨਾਂ ਮੇਰਾ ਉਹ ਦਿੱਲੀ ਸਾਈਡ ਦਾ ਲਾਤਾ। ਅੱਛਾ। ਠੀਕ ਹੈ ਜੀ। ਔਰ ਮੈਂ ਕਿਹਾ ਕਿ ਮੈਂ ਦਿੱਲੀ ਜਾ ਕੇ ਕਰਨਾ, ਮੈਂ ਤੇ ਇੱਥੇ ਬਾਰਡਰ ਦੇ ਕਰੀਬ ਮੇਰਾ ਪਿੰਡ ਹੈ, ਮੈਂ ਉੱਥੇ ਜਾਣਾ ਚਾਹੁੰਦਾ। ਔਰ ਆਪਣੇ ਮੈਂ ਪੁੱਛਿਆ ਵੀ ਕਿ ਮੈਂ ਕਿਹਾ ਦਿੱਲੀ ਤੋਂ ਪੰਜਾਬ 'ਚ ਵੀ ਆ ਸਕਣਾ, ਨਾ ਕਿ ਨਹੀਂ ਜੀ ਜੀ ਜੇ ਆਓਗੇ ਤਾਂ ਉੱਥੋਂ ਬੜੀ ਕੋਈ ਲੈਣਾ ਪਏਗਾ ਇਜਾਜ਼ਤ ਵਗੈਰਾ, ਜਿਹੜਾ ਕਿ ਉੱਥੇ ਫਿਰ ਕਿਸ ਤਰ੍ਹਾਂ ਜਨਾਬ ਜੀ ਔਖਾ ਕੰਮ ਹੈ ਜੀ। ਠੀਕ। ਜੀ ਜਿਹੜੇ ਇਸ ਵੇਲੇ ਚੀਮਾ ਬਰਾਦਰਜ਼ ਦਰਬਾਰ ਸ਼ਰੀਫ ਦੀ ਸਾਂਭ ਸੇਵਾ ਕਰ ਰਹੇ ਨੇ, ਜੀ। ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਵਾਸਤੇ ਪੈਗਾਮ ਹੈ ਵੀ ਕਿ ਅੱਲਾਹ ਕਰੀਮ ਮਜ਼ੀਦ ਉਹਨਾਂ ਤੇ ਮਤਲਬ ਹੈ ਕਿ ਅੱਲਾਹ ਕਰੀਮ ਨਵਾਜ਼ਨ ਉਹਨਾਂ ਨੂੰ ਜੀ ਕਿ ਅਗਰ ਚਲੋ ਉਹਨਾਂ ਦੇ ਜ਼ਿਹਨ 'ਚ ਜਜ਼ਬਾ ਹੈ ਜਾਂ ਸ਼ੌਕ ਹੈ ਕਿ ਉਹ ਸਾਡੀ ਮਜ਼ਾਰਾਤ ਦੀ ਖਿਦਮਤ ਕਰਨ ਦੀ ਵਜ੍ਹਾ ਨਾਲ ਅੱਲਾਹ ਕਰੀਮ ਨੇ ਉਹਨਾਂ ਨੂੰ ਇਹ ਅਰੂਜ ਦਿੱਤਾ ਹੈ ਕਿ ਉਹ ਮਿਨਿਸਟਰ ਬਣ ਗਏ ਨੇ, ਉਹਨਾਂ ਨੇ ਮਤਲਬ ਕਿ ਮਾਲ ਬਣਾਏ ਨੇ, ਉੱਥੇ ਉਹਨਾਂ ਨੇ ਮਤਲਬ ਕਿ ਜਾਇਦਾਦਾਂ ਖਰੀਦੀਆਂ ਨੇ। ਅੱਲਾਹ ਕਰੀਮ ਹੋਰ ਉਹਨਾਂ ਨੂੰ ਅੱਲਾ ਜ਼ਿਆਦਾ ਬਹੁਤ ਜ਼ਿਆਦਾ ਨਵਾਜ਼। ਜੀ ਜੀ ਜੀ। ਅਸੀਂ ਹੁਣ ਸ਼ਾਹ ਜੀ ਗੁਲਸ਼ਾਰ ਹਜ਼ਰ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ। ਇਹਨਾਂ ਦੇ ਵੀ ਜਿਹੜੇ ਬਿਲਖੁਸੂਸ ਨਾਨਕਾ ਪਰਿਵਾਰ ਸੀ, ਜਿਹੜਾ ਨਾਨਕਾ ਖਾਨਦਾਨ ਸੀ, ਉਹ ਵੀ ਤੁਹਾਡੇ ਹੀ ਬਜ਼ੁਰਗਾਂ ਦੇ ਮਰੀਜ਼ ਸਨ। ਬਾਬਾ ਜੀ ਭੂਰੇ ਵਾਲੀ ਸਰਕਾਰ, ਰਤਨ ਛੱਤੜ, ਤੇ ਇਹਨਾਂ ਦੇ ਆਪ ਹੀ ਆਪਣੀ ਜ਼ੁਬਾਨੀ ਬਿਆਨ ਕਰਨਗੇ। ਜੀ अस्सलाम वालेकुम चौ साहब ਜੀ ਵਾਹਿਗੁਰੂ। ਕੀ ਹਾਲ ਹੈ? ਠੀਕ ਹੋ? ਸਹੀ ਹੈ, ਠੀਕ ਠਾਕ। ਕਿਹਦਾ ਲੱਗ ਰਿਹਾ ਜੀ ਤੁਹਾਨੂੰ ਅੱਜ ਤੁਸੀਂ ਉਸ ਗੱਦੀ ਦੇ ਵਾਰਿਸ ਦੇ ਘਰ ਆਏ ਹੋ, ਸ਼ਾਹ ਜੀ ਦੇ ਰੂਬਰੂ ਬੈਠੇ ਹੋ, ਜਿਨ੍ਹਾਂ ਨੂੰ ਤੁਹਾਡੇ ਨਾਨਾ ਜਾਨ ਆਪਣਾ ਪੀਰ ਸਾਹਿਬ ਮੰਨਦੇ ਸਨ ਤੇ ਬੜੀ ਖਿਦਮਤ ਕਰਦੇ ਰਹੇ ਉਹਨਾਂ ਦੀ, ਤੇ ਕਿਹੜੀਆਂ ਯਾਦਾਂ ਨੇ ਜੀ ਤੁਹਾਡੇ ਕੋਲ? ਯਾਦਾਂ ਤੇ ਖਾਦਮ ਵੀਰ ਜੀ ਬੜੀਆਂ ਪੁਰਾਣੀਆਂ ਨੇ। ਹੂੰ ਚੌਥੀ ਪੰਜਵੀਂ ਜਮਾਤ ਦੀ ਗੱਲ ਹੈ। ਹੂੰ ਇਹ ਗੱਲ ਮੈਂ ਕਰ ਰਿਹਾ ਵਾਂ ਸਨ 1977-78 ਦੀ, ਅੱਛਾ। ਜਦੋਂ ਹੋਸ਼ ਸੰਭੀਏ ਤੇ ਮੇਰੇ ਮਾਂ ਔਰ ਜਿਹੜੇ ਨਾ ਜੀ ਮੇਰੇ ਮਾਂ ਜੀ, ਉਹ ਜਦੋਂ ਦੁਪਹਿਰ ਸੁਬਾਹ ਦੀ ਰੋਟੀ ਪਕਾ ਕੇ ਫਾਰਗ ਹੁੰਦੇ ਸਨ ਨਾ ਜੀ, ਉਹ ਆਪਣੇ ਫਿਰ ਨਾ ਭਰਾਵਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਕਰਦੇ ਰਹਿੰਦੇ ਸਨ, ਆਪਣੇ ਵਾਲਦ ਸਾਹਿਬ ਦੀਆਂ, ਆਪਣੇ ਭਰਾਵਾਂ ਦੀਆਂ, ਤੇ ਉਹਦੇ ਵਿੱਚ ਰਤਨ ਛੱਤਰ ਦਰਬਾਰ ਦਾ ਵੀ ਜ਼ਿਕਰ ਕਰਦੇ ਸਨ। ਠੀਕ ਹੈ। ਉਹ ਜਿੰਨੀ ਦੇਰ ਦਾ ਜ਼ਿਕਰ, ਜਿੰਨੀ ਤੱਕ ਉਹ ਜ਼ਿੰਦਾ ਰਹੇ ਨੇ, ਉਹਨਾਂ ਨੇ ਆਪਣੇ ਭਰਾਵਾਂ ਦਾ ਜ਼ਿਕਰ ਕੀਤਾ ਵੇ ਕਿ ਇਸ ਤਰ੍ਹਾਂ ਫਲਾਣੀ ਜਗ੍ਹਾ ਇੰਡੀਆ 'ਚ ਮੁੱਖੀ ਜਗ੍ਹਾ ਤੇ ਡਿਊਟੀਆਂ ਕਰਦੇ ਰਹੇ ਨੇ, ਤੇ ਖਸੂਸੀ ਤੌਰ ਤੇ ਰਤਨ ਛੱਤਰ ਦਰਬਾਰ ਦਾ ਬੜਾ ਜ਼ਿਕਰ ਕੀਤਾ ਮੇਰੀ ਮਾਂ ਹੋਰਾਂ ਨੇ। ਠੀਕ ਹੈ। ਤੇ ਮੈਂ ਜਦੋਂ ਤੁਹਾਡੇ ਨਾਲ ਮੇਰੀ ਇਸਲਾਮ ਦਾ ਤਲਕਦਾਰੀ ਬਣੀ ਹੈ, ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਜ਼ਿਕਰ ਇਹ ਕੀਤਾ ਸੀ ਕਿ ਖਾਦਮ ਜੀ ਅਸੀਂ ਇੰਨੇ ਪ੍ਰੋਗਰਾਮ ਕਰਨੇ ਆ 47 ਦੀ ਯਾਦਾਂ ਦੇ ਹਵਾਲੇ ਨਾਲ, ਤੇ ਰਤਨ ਛੱਤਰ ਦਾ ਵੀ ਕੋਈ ਪ੍ਰੋਗਰਾਮ ਕਰੋ। ਹਾਂਜੀ, ਇਹ ਸਿਲਸਿਲੇ ਦੇ ਵਿੱਚ ਤੁਹਾਡੇ ਸਾਡੇ ਵੀ ਦੋਸਤ ਨੇ ਗੁਰਪ੍ਰੀਤ ਰੰਧਾਵਾ ਸਾਹਿਬ, ਹਾਂਜੀ, ਉਹਨਾਂ ਨੇ ਵੀ ਇੱਕ ਕੋਸ਼ਿਸ਼ ਕੀਤੀ, ਉਹਨਾਂ ਨੇ ਦਰਬਾਰ ਸ਼ਰੀਫ ਰਤਨ ਛੱਤਰ ਦੀ ਵੀਡੀਓ ਬਣਾ ਕੇ ਭੇਜੀ। ਉਹ ਇਸ ਤਰ੍ਹਾਂ ਵਿੱਚ ਜੀ ਕਿ ਰਤਨ ਛੱਤਰ ਦਰਬਾਰ ਦੇ ਨਾਲ ਇੱਕ ਪਿੰਡ ਸੀ ਜੀ ਧਰਮਕੋਟ ਰੰਧਾਵਾ। ਹਾਂਜੀ, ਉਹ ਸਾਡੇ ਨਾਨਾ ਜੀ ਸਨ ਮੌਲਵੀ ਮੁਹੰਮਦ ਬਖਸ਼, ਉਹ ਉੱਥੇ ਸਕੂਲ ਮਾਸਟਰ ਸਨ ਜੀ, ਤੇ ਇਮਾਮ ਮਸਜਿਦ ਵੀ ਸਨ। ਧਰਮਕੋਟ ਰੰਧਾਵਾ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਰਤਨ ਛੱਤਰ ਤੋਂ ਤਕਰੀਬਨ 1.5-2 ਕਿਲੋਮੀਟਰ ਦੇ ਫਾਸਲੇ ਤੇ ਪਿੰਡ ਸੀ, ਤੇ ਉਹ ਉੱਥੇ ਮਸਜਿਦ ਦੇ ਵਿੱਚ ਵੀ ਡਿਊਟੀ ਦਿੰਦੇ ਸਨ ਤੇ ਸਕੂਲ ਵੀ ਪੜ੍ਹਾਉਂਦੇ ਸਨ। ਤੇ ਪੂਰਾ ਜਿਹੜਾ ਧਰਮਕੋਟ ਰੰਧਾਵਾ ਪਿੰਡ ਨੇ ਜੀ ਸਾਰਾ ਉਹਨਾਂ ਨੂੰ ਆਪਣਾ ਜਿਹੜਾ ਬਣਾ ਜੀ ਉਹਨਾਂ ਦੀ ਇੱਜ਼ਤ ਕਰਦਾ ਸੀ। ਤੇ ਜਿਹੜੇ ਸਨ ਪੀਰ ਇਮਾਮ ਅਲੀ ਸ਼ਾਹ ਸਾਹਿਬ ਸਰਕਾਰ ਜਿਹੜੇ ਸਨ ਰਤਨਾ ਛਤਰਾਂ ਦੀ ਸਰਕਾਰ, ਉਹਨਾਂ ਦੇ ਉਹ ਮੁਰੀਦੇ ਖਾਸ ਸਨ। ਠੀਕ ਹੈ। ਉਹਨਾਂ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਸ਼ਾਹ ਸਾਹਿਬ ਨੇ ਕਿ ਤੁਸੀਂ ਧਰਮਕੋਟ ਰੰਧਾਵੇ 'ਚ ਹੀ ਤੁਸੀਂ ਜਿਹੜਾ ਨਾ ਲੋਕਾਂ ਦੀ ਖਿਦਮਤ ਕਰੋ, ਤੇ ਇਹਨਾਂ ਨੂੰ ਕੋਈ ਮਸਲੇ ਮਸਾਇਲ ਨੇ ਜਿੰਨਾ ਵੀ ਲੋਕਾਂ ਦੇ ਖਾ ਉਹਨਾਂ ਦਾ ਕਿਹੜੇ ਵੀ ਧਰਮ ਨਾਲ ਤਾਲੁਕ ਹੈ, ਉਹਨਾਂ ਨੂੰ ਜਿਹੜਾ ਵਾ ਨਾ ਤੁਸੀਂ ਜਿਹੜਾ ਵਾ ਨਾ ਕੋਈ ਵੀ ਮਸਲਾ ਮਸਾਇਲ ਉਹਨਾਂ ਨੂੰ ਦਰੂਸੀ ਪੜ੍ਹ ਕੇ ਅੱਲਾ ਅੱਲਾ ਕਰਕੇ ਫੂਕ ਮਾਰੋ। ਤੇ ਉਹਨਾਂ ਨੇ ਫਿਰ ਇਸੇ ਤਰ੍ਹਾਂ ਹੀ ਕੀਤਾ, ਔਰ ਜਿਹੜੇ ਵੀ ਲੋਕ ਉਹਨਾਂ ਕੋਲ ਆਏ ਨੇ ਉਹ ਸਿਹਤਯਾਬ ਹੋਏ ਨੇ ਤੇ ਠੀਕ ਹੋਏ ਨੇ। ਤੇ ਇਸ ਗੱਲੇ ਗੁਫ਼ਤਗੂ ਜਿਹੜੀ ਹੈ ਨਾ ਜੀ ਇਹ ਮੇਰੀ ਮਾਂ ਹੋਰਾਂ ਨੇ ਮੈਨੂੰ ਦੱਸੀ ਜੀ ਸਾਰੀ, ਤੇ ਮੈਂ ਇਹ 1978 ਦੇ ਅਲਫਾਜ਼ ਸੁਣੇ ਸਨ, ਜਿਹੜਾ ਅੱਜ ਮੈਨੂੰ ਮੌਕਾ ਮਿਲਿਆ ਹੈ
ਤੇ ਮੈਂ ਇਹ ਅਲਫਾਜ਼ ਜਿਹੜੇ ਨੇ ਤੁਹਾਡੇ ਅੱਗੇ ਬਿਆਨ ਕਰਨਾ ਪਿਆ ਵਾਂ। ਤੇ ਮੇਰੇ ਕੋਲ ਜਿਹੜਾ ਪੀਰੋ ਮੁਰਸ਼ਦ ਸ਼ਾਹ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਵੇ ਉਹ ਹਵੇਲੀ ਦਾ, ਉਹਦੀਆਂ ਤਸਵੀਰਾਂ ਵੀ ਮੇਰੇ ਕੋਲ ਮੌਜੂਦ ਨੇ ਜੀ। ਤੇ ਉਸ ਤੋਂ ਇਲਾਵਾ ਰਤਨ ਛਤਰ ਦਰਬਾਰ ਦੀਆਂ ਵੀ ਬੜੀਆਂ ਤਸਵੀਰਾਂ, ਸ਼ਜਰ ਨਸਬ ਵੀ ਮੇਰੇ ਕੋਲ ਮੌਜੂਦ ਹੈ ਸਾਰਾ ਜੀ। ਤੇ ਇਸ ਜਿਹੜਾ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਇਸ ਤੋਂ ਪਹਿਲਾਂ ਮੈਂ ਸਾਰੇ ਹੀ ਜਿਹੜੇ ਨੇ ਜੀ ਇਸ ਚੀਜ਼ ਦਾ ਬਾਇਓਡਾਟਾ ਲੈ ਲਿਆ ਸੀ ਕਿ ਭੁਲੇਰ ਸ਼ਰੀਫ ਵੀ ਬੈਠੇ ਨੇ, ਸੈਯਦ ਸਰਕਾਰ ਰਤਨ ਛਤਰ ਵਾਲੇ ਦੀ ਔਲਾਦਾਂ, ਤੇ ਫਿਰ ਗੁਲਬਰਗ ਲਾਹੌਰ ਵੀ ਬੈਠੇ ਨੇ, ਤੇ ਨਾਰੋਵਾਲ ਸ਼ਹਿਰ ਖੁਜਰਵਾਲ ਗਲੀ 'ਚ ਵੀ ਬੈਠੇ ਨੇ। ਲੇਕਿਨ ਜਿੱਥੇ ਅਸੀਂ ਅੱਜ ਬੈਠੇ ਆ, ਇਹ ਨਾ ਸੈਯਦਜ਼ਾਦਿਆਂ ਦਾ ਸਾਨੂੰ ਇਲਮ ਨਹੀਂ ਸੀ। ਇਹ ਆਪਣਾ ਮਾਸਟਰ ਬਸ਼ੀਰ ਸਾਹਿਬ ਦੀ ਵਸਾਤਤ ਦੇ ਨਾਲ ਸਾਨੂੰ ਇਹਨਾਂ ਦਾ ਪਤਾ ਲੱਗਾ ਵੇ, ਤੇ ਬਹੁਤ ਅੱਛਾ ਹੋਇਆ ਜੀ। ਤੇ ਰਤਨ ਛਤਰ ਵਾਲੇ ਜਿਹੜੇ ਪੀਰ ਸਨ ਜੀ, ਉਹਨਾਂ ਦਾ ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਬੜੇ ਜਿਹੇ ਮਰੀਦਾਨ ਨੇ ਜੀ, ਤੇ ਬੜਾ ਸਿਲਸਿਲਾ ਉਹਨਾਂ ਦਾ ਜੀ। ਉੱਥੇ ਜਿਹੜੇ ਸੁਬਾਹ ਦੇ ਟਾਈਮ ਜਿਹੜੇ ਝਾੜੂ ਕਸ਼ ਬੀਬੀ ਨੇ ਜੀ, ਉਹਨਾਂ ਦਾ ਨਾਂ ਜੀ ਮਾਤਾ ਜੀ ਪ੍ਰੀਤਮ ਕੌਰ। ਹਾਂ, ਜਿਨ੍ਹਾਂ ਦਿਨਾਂ ਵਿੱਚ ਰੰਧਾਵਾ ਸਾਹਿਬ ਗਏ ਹੋ। ਜੀ ਹਾਂ। ਮਾਤਾ ਜੀ ਪ੍ਰੀਤਮ ਕੌਰ ਜਿਹੜੇ ਨੇ ਜੀ, ਉਹ ਸੁਬਾਹ ਦੇ ਟਾਈਮ ਦਰਬਾਰ ਸ਼ਰੀਫ ਨੂੰ ਸੁਬਾਹ ਦੇ ਟਾਈਮ ਉਹਨਾਂ ਦੀ ਡਿਊਟੀ ਹੈ ਜੀ, ਉਹ ਝਾੜੂ ਦਿੰਦੇ ਨੇ, ਦਰਬਾਰ ਸ਼ਰੀਫ ਦੀ ਸਫਾਈ ਕਰਦੇ ਨੇ ਔਰ ਦੀਆ ਜਲਾਉਂਦੇ ਨੇ ਰੋਜ਼ਾਨਾ ਉੱਥੇ ਦਰਬਾਰ ਦੇ ਅੰਦਰ। ਹਾਂਜੀ, ਇਹ ਉਹਨਾਂ ਦੀ ਡਿਊਟੀ ਹੈ ਰੋਜ਼ਾਨਾ ਦੀ। ਤੇ ਉਹ ਸਿੱਖ ਧਰਮ 'ਚ ਨੇ ਜੀ। ਉਹਨਾਂ ਦੇ ਭਾਈ ਜਿਹੜੇ ਨੇ ਜੀ, ਇੱਥੇ ਸਾਡੇ ਸਿਆਲਕੋਟ ਦੇ ਨਜ਼ਦੀਕ ਕੁੱਲੋਵਾਲ ਇੱਕ ਪਿੰਡ ਹੈ ਜੀ, ਬਹੁਤ ਵੱਡਾ। ਉਹ ਉਹਨਾਂ ਦੇ ਭਾਈ ਇੱਥੇ ਜਿਹੜੇ ਨਾ ਮੈਂਬਰ ਜ਼ਿਲ੍ਹਾ ਕੌਂਸਲ ਨੇ, ਉਹ ਮੁਸਲਮ ਧਰਮ ਦੇ ਵਿੱਚ ਨੇ। ਮੈਨੂੰ ਨਾਮ ਹੁਣ ਉਹਨਾਂ ਦਾ ਜ਼ਿਹਨ 'ਚ ਨਿਕਲ ਗਿਆ ਜੀ। ਹਾਂਜੀ, ਉਹ ਮਾਤਾ ਜੀ ਬੜੀ ਖਿਦਮਤ ਕਰ ਰਹੇ ਨੇ ਜੀ ਦਰਬਾਰ ਸ਼ਰੀਫ ਦੀ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਅੱਜ ਰਤਨ ਛਤਰ ਦਰਬਾਰ ਸ਼ਰੀਫ ਦੇ ਜਿਹੜੇ ਵਾਰਿਸ ਨੇ, ਮੈਂ ਉਹਨਾਂ ਦੇ ਕੋਲ ਬੈਠਾ ਵਾਂ, ਤੇ ਮੇਰਾ ਦਿਲ ਠੰਡਾ ਹੋ ਗਿਆ ਵੇ। ਤੇ ਮੇਰੀ ਮਾਂ ਨੇ ਇਹ 1977-78 ਜਿਹੜੀਆਂ ਗੱਲਾਂ ਮੇਰੇ ਨਾਲ ਕੀਤੀਆਂ ਸਨ, ਮੈਂ ਅੱਜ ਉਹਨਾਂ ਦੀ ਔਲਾਦਾਂ ਦੇ ਕੋਲ ਬੈਠਾ ਵਾਂ, ਤੇ ਮੇਰਾ ਦਿਲ ਬਾਗ ਹੋ ਗਿਆ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਸ਼ਾਹ ਜੀ, ਪੀਰੋ ਮੁਰਸ਼ਦ, ਤੁਹਾਡੇ ਬਜ਼ੁਰਗਾਂ ਤੇ ਗੱਲਬਾਤ ਹੋ ਗਈ। ਅਸੀਂ ਹੁਣ ਥੋੜੀ ਜਿਹੀ ਗੱਲ ਕਰ ਲਈ ਪੰਜ ਗ੍ਰਾਈ ਬਾਜਵਾ ਤੇ। ਠੀਕ ਹੋ ਗਿਆ 1947 ਤੋਂ ਪਹਿਲੇ ਇੱਥੋਂ ਦੇ ਜਿਹੜੇ ਜੱਦੀ ਲੋਕ ਸਨ ਜੀ। ਕੀ ਗੱਲਾਂ ਕਰਦੇ ਸਨ ਕਿ 47 ਤੋਂ ਪਹਿਲੇ ਇੱਥੇ ਕਿਹੜੇ ਲੋਕ ਵਸਦੇ ਸਨ ਇਸ ਪਿੰਡ 'ਚ? ਇੱਥੇ ਪੰਜਗਨੀ ਬਾਜਵਾ ਇਸ ਪਿੰਡ ਦਾ ਨਾਮ ਹੈ ਜਨਾਬ ਜੀ। ਤੇ ਸਿੱਖ ਬਰਾਦਰੀ ਦੇ ਲੋਕ ਸਨ ਔਰ ਉਹਨਾਂ ਦਾ ਤਲਕ ਬਾਜਵਾ ਬਰਾਦਰੀ ਨਾਲ ਸੀ। ਬਿਲਕੁਲ ਠੀਕ ਠੀਕ ਹੈ ਜੀ। ਠੀਕ। ਤੇ ਸਿੱਖ ਹੀ ਇੱਥੋਂ ਦੇ ਜ਼ਿਆਦਾ ਮਾਲਕ ਮੁਲਕ ਸਨ ਜੀ। ਜੀ ਜੀ ਹਾਂਜੀ ਠੀਕ ਹੈ ਜੀ। ਪੰਜ ਗ੍ਰਾਈ ਦੇ ਜਿਹੜੇ ਦੁਆਲੇ ਦੇ ਪਿੰਡ ਨੇ, ਜੀ। ਇਹਨਾਂ ਦੇ ਕੋਰਾ ਨਾਮ ਦੱਸ ਦਿਓ ਸਾਨੂੰ। ਪੰਜਗਨੀ ਦੇ ਦੁਆਲੇ ਦੁਆਲੇ ਸਭ ਤੋਂ ਜਿਹੜਾ ਮਸ਼ਹੂਰ ਮਰੂਖ ਪਿੰਡ ਹੈ ਜੀ, ਔਰ ਮੇਰਾ ਖਿਆਲ ਹੈ ਕਿ ਉਹ ਪੂਰੀ ਦੁਨੀਆ 'ਚ ਹੀ ਮਸ਼ਹੂਰ ਹੈ, ਅਲੀਪੁਰ ਸੈਦਾ ਉਸ ਦਾ ਨਾਮ ਹੈ। ਠੀਕ। ਅੱਛਾ। ਠੀਕ ਹੈ ਜੀ। ਹਾਂ। ਮੀਆਂ ਹਰਪਾਲ ਹੈ ਜਨਾਬ। ਠੀਕ ਹੈ। ਹਾਂਜੀ। ਤਖਤਪੁਰ ਹੈ ਜੀ, ਇਹ ਕਰੀਬ ਸਾਡੇ ਗੰਗੋਰ ਹੈ, ਖਾਕੇ, ਹਾਂਜੀ, ਲੈਲੀਆਂ, ਆਦਲਪੁਰ ਪਹਾੜਾਂਗੇ ਜੀ ਜੀ, ਖੈਰੇ ਵੇ, ਕਿਲਾ ਅਹਿਮਦਾਬਾਦ, ਕਿਲਾ ਅਹਿਮਦਾਬਾਦ ਸਾਡੇ ਕਸਬੇ ਜੀ, ਜਿੱਥੋਂ ਅਸੀਂ ਆਪਣੀ ਕਿਲਾ ਅਹਿਮਦਾਬਾਦ ਦਾ ਸੌਦਾ ਸਲਫ ਕਿਲਾ ਸੋਭਾ ਸਿੰਘ ਜੀ, ਕਿਲਾ ਸੋਭਾ ਸਿੰਘ, ਕਿਲਾ ਸੋਭਾ ਸਿੰਘ ਸੀ ਨਾਮ ਦਾ ਜੀ, ਹੁਣ ਕਿਲਾ ਅਹਿਮਦਾਬਾਦ। ਦਮਾਲਾ ਜੀ ਜੀ, ਦਮਾਲਾ ਨੀਵੀਂ ਹੈ, ਉੱਚੀ ਨੀਵੀਂ ਹੈ, ਉੱਚੀ ਰਸੂਲਪੁਰ ਨੀਵੀਂ ਰਸੂਲਪੁਰ ਨੀਵੀਂ ਦਮਾਲਾ ਸ਼ਾਬਦੀ ਘੇਰ। ਅੱਛਾ ਸ਼ਾਹ ਜੀ, ਤੁਹਾਡੀ ਹੋਸ਼ ਦੇ ਵਿੱਚ ਕੋਈ 47 ਤੋਂ ਬਾਅਦ ਇਸ ਪਿੰਡ ਦਾ ਕੋਈ ਆਇਆ ਸਿੱਖ ਸਰਦਾਰ ਆਪਣਾ ਪਿੰਡ ਵੇਖਣ? ਜੀ ਅੱਛਾ। ਆਏ ਨੇ ਜੀ। ਅੱਛਾ ਹਾਂਜੀ ਠੀਕ। ਮੇਰੀ ਹੋਸ਼ ਤੋਂ ਪਹਿਲੇ ਵੀ ਆਏ ਨੇ ਜੀ, ਲੇਕਿਨ ਮੇਰੀ ਹੋਸ਼ 'ਚ ਸਕੂਲ ਟੀਚਰ ਸਨ ਜੀ, ਉਹ ਨਾਮ ਉਹਨਾਂ ਦਾ ਵੇਖੋ ਮੇਰੇ ਜ਼ਿਹਨ 'ਚ ਨਿਕਲ ਗਿਆ, ਸਪੂਰਨ ਸਿੰਘ। ਸਪੂਰਨ ਸਿੰਘ ਜੀ। ਪਿੰਡ ਪੰਜ ਗ੍ਰਾਈ ਵੇਖਣ ਆਏ। ਆਪਣਾ ਪਿੰਡ। ਹਾਂ। ਹਾਂਜੀ। ਔਰ ਇਤਫਾਕ ਇਹ ਵੇ ਜੀ ਕਿ ਉਹ 20 ਕਲਾਨੌਰ ਬੈਠੇ ਨੇ ਜਿੱਥੋਂ ਅਸੀਂ ਮਾਈਗ੍ਰੇਸ਼ਨ ਕਰਕੇ ਇੱਥੇ। ਬੜੀ ਠੀਕ ਹੈ ਜੀ। ਕੁਦਰਤੀ। ਹਾਂਜੀ ਠੀਕ ਹੈ ਸ਼ਾਹ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਬਿਲਖੁਸ ਆਪਣੇ ਬਜ਼ੁਰਗਾਂ ਦੇ ਬਾਰੇ, ਜੀ ਜੀ। ਤੇ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਅੱਲਾਹ ਕਰਕੇ। ਪਾਕ ਤੁਹਾਨੂੰ ਵੀ ਖੁਸ਼ ਰੱਖਣ ਜੀ। ਆਮੀਨ ਚਲੋ ਜੀ, ਸਾਨੂੰ ਵੀ ਮਤਲਬ ਹੈ ਕਿ ਆਪਣਾ ਸਾਬਕਾ ਕੋਈ ਥੋੜੀ ਬਹੁਤੀ ਯਾਦਾਸ਼ਤ ਥੋੜੀ ਫੇਰ ਹਾਂਜੀ ਰਿਪੀਟ ਹੋਈ ਇਹ ਜੀ ਸਰ ਬਸ਼ੀਰ ਸਾਹਿਬ, ਜਿਨ੍ਹਾਂ ਦੀ ਵਜ੍ਹਾ ਤੋਂ ਕਰਕੇ ਅਸੀਂ ਸ਼ਾਹ ਸਾਹਿਬ ਦੇ ਰੂਬਰੂ ਅੱਜ ਹੋਏ, ਤੇ ਰਤਨ ਛਤਰ ਦੀ ਜਿਹੜੇ ਗੱਦੀ ਦੇ ਵਾਰਿਸ ਸਨ, ਉਹਨਾਂ ਨਾਲ ਗੱਲਬਾਤ ਕਰਨ ਦੇ ਵਿੱਚ ਕਾਮਯਾਬ ਹੋਏ। ਸਰ ਬਸ਼ੀਰ ਸਾਹਿਬ, ਕੀ ਤੁਸੀਂ ਕਹਿਣਾ ਚਾਹੋਗੇ? ਜੀ ਸਰ, ਮੈਂ ਇਹ ਕਹਿਣਾ ਚਾਹੁੰਦਾ ਹਾਂ, ਚੰਦ ਪੀਰ ਸਾਹਿਬ ਸਾਡੇ ਬਚਪਨ ਦੇ ਦੋਸਤ ਨੇ, ਸਾਡੇ ਭਾਈ ਨੇ। ਠੀਕ ਹੈ। ਤੇ ਸਖੀ ਖਾਨਦਾਨ ਨੇ। ਅੱਜ ਵੀ ਮੈਂ ਆਪਣੇ ਇਲਾਕੇ 'ਚ ਆਪਣੇ ਦੋਸਤਾਂ 'ਚ ਐਡਾ ਸਖੀ ਬੰਦਾ ਨਹੀਂ ਵੇਖਿਆ ਕਿ ਬਹੁਤ ਮੁਹੱਬਤਾਂ ਵਾਲਾ, ਬਹੁਤ ਹੀ ਸਖੀ। ਦੂਸਰਾ ਅਜ਼ੀਮ ਤੇ ਨਵਾਬ ਖਾਨਦਾਨ ਹੀ ਪਿੱਛੇ,
ਤੇ ਵੇਖੋ ਨਾ ਨਵਾਬ ਕੋਈ ਜਿਹੜੇ ਸ਼ੱਕ ਨਹੀਂ। ਦੇਣ ਵੇਖੇ ਨੇ ਵੱਡਿਆਂ ਦੇ ਅੱਜ ਵੀ ਉਹ ਹੀ ਚੱਲ ਰਹੇ ਨੇ। ਮੈਂ ਕਿਹਾ ਗਰੀਬ ਲੋਕਾਂ ਤੇ ਸ਼ਫਕਤ ਦਾ ਹੱਥ ਰੱਖਣ ਵਾਲੇ ਤੇ ਅਜ਼ੀਮ। ਮੈਂ ਆਪਣੇ ਦੋਸਤਾਂ ਦੇ ਭਰਾਵਾਂ 'ਚ ਮੈਂ ਚੰਨ ਪੀਰ ਜਿਹਦਾ ਅਜ਼ੀਮ ਤੇ ਮੁਹੱਬਤ ਵਾਲਾ ਨਹੀਂ ਵੇਖਿਆ, ਕੋਈ ਵੀ ਨਹੀਂ ਵਾਹ ਜੀ ਵੇਖਿਆ ਵਾਹ। ਅਜ਼ੀਮ। ਠੀਕ। ਦੂਸਰੀ ਗੱਲ ਇਹ ਵਾ ਨਾ, ਉਹ ਸਿਆਣਿਆਂ ਦਾ ਕਹਿਣਾ ਹੈ ਕਿ ਜੋ ਕਿਸੇ ਕੋਲ ਹੋਣਾ ਉਹ ਹੀ ਦੇਣਾ। ਜਿਹਦੇ ਕੋਲ ਪਿਆਰ ਹੈ ਉਹ ਪਿਆਰ ਦੇਗਾ, ਵਾਹ, ਜਿਹਦੇ ਵਾਹ। ਕੋਲ ਮੁਹੱਬਤ ਹੈ ਉਹ ਮੁਹੱਬਤ ਦੇਗਾ, ਜੋ ਕਿਸੇ ਕੋਲ ਨਫ਼ਰਤ ਨਫ਼ਰਤ ਜੋ ਕਿਸੇ ਕੋਲ ਹੋਏਗਾ ਉਹ ਹੀ ਦੇਗਾ। ਇਹ ਪੀਰ ਸਾਹਿਬ ਮੁਹੱਬਤ ਵਾਲੇ ਨੇ, ਇਹ ਪਿਆਰ ਵਾਲੇ ਨੇ, ਇਹਨਾਂ ਦਾ ਦਸਤਰਖਾਨ ਵਸੀ। ਮੈਂ ਆਪਣੇ ਦੋਸਤਾਂ 'ਚ ਅਜ਼ੀਜ਼ਾਂ 'ਚ ਏਡਾ ਦਸਤਰਖਾਨ ਵਸੀ ਵਾਲਾ ਮੈਂ ਨਹੀਂ ਵੇਖਿਆ। ਅੱਲਾਹ ਪਾਕ ਇਹਨਾਂ ਨੂੰ ਨਵਾਜ਼ੇ ਜੀ, ਜ਼ਿਆਦਾ ਨਵਾਜ਼ੇ। ਅੱਲਾਹ ਪਾਕ ਲੰਮੀ ਉਮਰ ਦੇ ਜੀ, ਇਹਨਾਂ ਦੇ ਬੱਚਿਆਂ ਨੂੰ ਵੀ ਸਿਹਤ ਦੇ। ਸੈयद ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਸਖੀ ਸੈयद ਦੀ ਨਿਸ਼ਾਨੀ ਇਹ ਹੈ ਜੀ, ਸੈयद ਦੀ ਨਿਸ਼ਾਨੀ ਇਹ ਕਿ ਉਹ ਸਖੀ ਹੁੰਦਾ, ਵਰਨਾ ਇਹ ਸੈयद ਨਹੀਂ ਸਖੀ। ਹੁੰਦਾ। ਨਵਾਜ਼ਣ ਵਾਲਾ ਜੀ, ਨਵਾਜ਼ਣ ਵਾਲਾ ਤੇ ਸ਼ਫਕਤ ਦਾ ਹੱਥ ਰੱਖਣ ਵਾਲਾ। ਹਾਂਜੀ ਤੇ ਸਭ ਵਾਸਤੇ ਸ਼ਫਕਤ, ਦੁਸ਼ਮਣ ਵਾਸਤੇ ਵੀ ਸ਼ਫਕਤ, ਦੋਸਤ ਵਾਸਤੇ ਵੀ ਸ਼ਫਕਤ। ਇਹ ਹੈ ਹੀ ਮੁਹੱਬਤ ਵਾਲੇ ਨੇ ਜੀ। ਮੈਂ ਤੇ ਇਸੇ ਗੱਲ ਨਾਲ ਗੱਲ ਕਹਿਣਾ। ਦੂਸਰਾ ਜਿਹੜੇ ਮੇਰੇ ਭਾਈ ਨੇ ਸਰਦਾਰ ਕਮਲਜੀਤ ਸਿੰਘ ਨਾਗਰਾ ਸਾਹਿਬ, ਹਾਂਜੀ ਸਰ ਉਹਨਾਂ ਨੂੰ ਸਲਾਮ ਪੇਸ਼ ਕਰਨਾ, ਸਤਿ ਸ੍ਰੀ ਅਕਾਲ। ਮਨਜੀਤ ਸਿੰਘ ਮਨਕੇਰੀਆਂ ਵਾਲੇ ਸਾਡੇ ਜੀ, ਜਿੰਨੇ ਵੀ ਜੇਪਾਲ ਐਡਵੋਕੇਟ ਸਾਹਿਬ ਵਾਸ਼ ਕੈਨੇਡਾ ਤੋਂ, ਸਾਰੇ ਦੋਸਤਾਂ ਨੂੰ ਸਰ ਸਤਿ ਸ੍ਰੀ ਅਕਾਲ ਸਰ। ਤੇ ਬੱਚਿਆਂ ਨੂੰ ਪਿਆਰ ਜੀ ਸਰ। ਅਸਲਾਮ ਅਲੈਕੁਮ। ਵਾਲੇकुम सलाम। बहुत शुक्रिया जी सर। ठीक है पीर साहब, जनाब की बड़ी मेहरबानी।